ਸਿੰਘ ਚੌਧਰੀ ਖੁਸ਼ਹਾਲ ਸਿੰਘ ਵਰਿਆ ਸੀਗਾ ਵੀ ਉਹਨਾਂ ਤੇ ਨੰਬਰਦਾਰ ਵੀ ਸੀ ਪਿੰਡ ਸਭ ਕੁਝ ਸੀ। ਤੇ ਇਸ ਜਗ੍ਹਾ ਤੁਸੀਂ ਦੱਸ ਰਹੇ ਹੋ ਦਰਵਾਜ਼ਾ ਹੁੰਦਾ ਸੀ ਤੇ ਪਿੱਛੇ ਸਾਰਾ ਇਲਾਕਾ ਸਾਰਾ ਗੱਲ ਠੀਕ ਹੈ। ਤੇ ਚੁਬਾਰਾ ਵਗੈਰਾ ਵੀ ਹੁੰਦਾ ਸੀ? ਚੁਬਾਰਾ ਸੀ, ਦੋਰੀ ਮੰਗਲ ਸੀ। ਅੱਛਾ, ਕਿੰਨੀ ਦੇਰ ਹੋਈ ਉਹ ਸਾਰਾ ਕੁਝ ਢਹਿ ਢੂ ਗਿਆ? ਥੋੜਾ ਜਿਹਾ ਹਾਂ ਇਹ ਠੀਕ ਹੈ। ਹਾਂਜੀ ਹਾਂਜੀ, ਹਲੇ ਤਾਜ਼ਾ ਹੀ ਬਣਿਆ। ਠੀਕ ਹੈ ਜੀ। अस्सलाम वालेकुम जी, ਕੀ ਹਾਲ ਹੈ ਬਜ਼ੁਰਗੋ? ਠੀਕ ਹੋ? ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮੁਰਾਦ ਹੈ ਜੀ। ਮੁਰਾਦ ਅਲੀ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਉਹਦਾ ਨਾਮ ਮੁਰਾਜ਼ਦੀਨ। ਮੁਰਾਜ਼ਦੀਨ। ਤੇ ਬਾਬੇ ਦਾ ਨਾਮ ਕੀ ਸੀ? ਬਾਬੇ ਦਾ ਨਾਮ ਜੀ ਢੂੰਡਾ ਹੈ। ਪੁੱਛ ਲੈਣਗੇ ਉਹ ਦੱਸਣਗੇ ਜੀ। ਅੱਛਾ, ਢੂੰਡਾ। ਤੇ ਕਿਹੜੀ ਬਰਾਦਰੀ ਆਪਣੀ? ਅਸੀਂ ਜੀ ਬਰਵਾਲੇ ਹੁੰਦੇ ਹਾਂ। ਬਰਵਾਲੇ, ਠੀਕ ਹੈ। ਤੁਹਾਡਾ ਜੱਦੀ ਪਿੰਡ ਪੰਡੋਰੀਆਂ, ਤਹਿਸੀਲ ਡਸਕਾ ਤੇ ਡਿਸਟ੍ਰਿਕਟ ਸਿਆਲਕੋਟ, ਜ਼ਿਲ੍ਹਾ ਸਿਆਲਕੋਟ। ਅੱਛਾ ਬਾਬਾ ਜੀ, ਤੁਸੀਂ ਸਾਨੂੰ ਇਸ ਛੱਪੜ ਬਾਰੇ ਦੱਸੋ। क्या छप्पड़ सन 47 तो पहले जिस जगह से उस जगह ही है? ठीक है। एक पुराना छप्पड़ बड़े इस ਵੇਲੇ ਤੁਸੀਂ ਕਿਹੜੇ ਪਿੰਡ ਵਿੱਚ ਖੜੇ ਹੋ? ਪੰਡੋਰੀਆਂ ਜੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਦਾਖਾਨਾ ਉਦੋਵਾਰ। ਦਾਖਾਨਾ ਉਦੋਵਾਰ। ਤੇ ਪੰਡੋਰੀਆਂ ਪਿੰਡ ਦੇ ਅਸੀਂ ਇਸ ਵੇਲੇ ਚੜ੍ਹਦੀ ਤਰਫ ਖੜੇ ਹਾਂ। ਹਾਂਜੀ, ਇੰਜੀ ਗੱਲ ਹੈ ਜੀ। ਸਤਰਦੀਨ ਤਰਖਾਨ ਦੇ ਘਰ ਦੇ ਕਰੀਬ। ਠੀਕ ਹੋ ਗਿਆ। ਮਿਸਤਰੀਆਂ ਵਾਲੀ ਮਸਜਿਦ ਦੇ ਕੋਲ। ਜੀ ਜੀ, ਠੀਕ ਹੋ ਗਿਆ। ਤੇ ਤੁਸੀਂ ਸਾਨੂੰ ਦੱਸੋ ਜੀ ਇਸ ਬਾਰੇ। ਜਿਹੜਾ ਸਾਹਮਣੇ ਇਸ ਵੇਲੇ ਮੈਂ ਘਰ ਦੇਖ ਰਿਹਾ ਹਾਂ ਜੀ, ਤੇ ਇਹ ਘਰ ਕਿਹਨਾਂ ਦਾ ਹੈ ਜੀ? ਇਹ ਸਰਦਾਰ ਮੰਗਲ ਸਿੰਘ ਦਾ ਘਰ ਹੈ। ਇਹ ਵਾਲੀ ਬਾਰੀ ਜਿਹੜੀ ਇਹ ਸਰਦਾਰ ਸਾਹਿਬ ਦੀ ਹੀ, ਇਹ ਉਹਨਾਂ ਦੇ ਸਾਹਮਣੇ ਕਮਰੇ ਦੇ ਵਿੱਚ ਲੱਗੀ ਹੁੰਦੀ। ਉੱਥੋਂ ਪੁੱਟ ਕੇ ਲਿਆਣ ਕੇ ਇੱਥੇ ਲਾਈ। ਅੱਛਾ, ਵਾਹ ਜੀ। ਤੁਸੀਂ ਵੀ ਲੱਜ ਰੱਖੀ ਐ ਇਸ ਮਾਰੀ ਉਹਨਾਂ ਦੇ ਹੱਥ ਦੀ ਬਣੀ ਬੇਸ਼ੱਕ। ਅੱਜ ਵੀ ਘਰ ਆਮਨ। ਹਾਂਜੀ, ਇਹ ਸਰਦਾਰ ਸਾਹਿਬ ਦੇ ਹੱਥਾਂ ਦਾ ਬਣਿਆ ਦਰਵਾਜ਼ਾ ਲੱਗਾ। ਹਾਂ ਦੇਖੋ, ਇਹਦਾ ਸੀਨਿਆ ਉਹਨਾਂ ਨੂੰ ਪੁਰਾਣੀਆਂ ਯਾਦਾਂ ਦੇ ਵਿੱਚ ਜਿਹੜਾ ਨਾ। ਅੱਛਾ, ਇਹ ਪਹਿਚਾਣ ਲੈਣਗੇ। ਉਹ ਸਰਦਾਰ ਮੰਗਲ ਸਿੰਘ ਸਾਹਿਬ ਆਏ ਨਾ ਪੰਡੋਰੀਆਂ ਇੱਥੇ ਜੀ, ਤੇ ਉਹਨਾਂ ਨੇ ਆਣ ਕੇ ਤੇ ਮਿਸਤਰੀ ਸਤਰਦੀਨ ਨਾਲ ਧੌਣ ਨੀਵੀਂ ਕਰਕੇ ਤੇ ਆਪਣੇ ਉਹ ਘੜਨ ਡੇ ਆਹੀ ਲੱਕੜੀਆਂ। ਅੱਛਾ, ਉਹ ਮਿਸਤਰੀ ਸਤਰਦੀਨ ਨੇ ਉਹਨਾਂ ਨੂੰ ਧਿਆਨ ਕਰਕੇ ਦੇਖਿਆ ਤੇ ਉਹਨਾਂ ਵੇਖਿਆ ਤੇ ਉਹਨਾਂ ਜੱਫਾ ਮਾਰ ਲਿਆ। ਉਹਨਾਂ ਆਖਿਆ, ਓਏ ਮੰਗਲ ਸਿੰਘ ਤੂੰ? ਉਹਨੇ ਆਖਿਆ, ਸਤਰਦੀਨ ਨੇ ਤੂੰ? ਉਹਨੇ ਆਖਿਆ, ਉਹ ਮੰਗਲ ਸਿੰਘ ਤੈਨੂੰ ਯਾਦ ਹੀ ਜਦੋਂ ਛੋਟਿਆਂ ਹੁੰਦਿਆਂ ਮੈਂ ਤੈਨੂੰ ਜਿਹੜਾ ਨਾ ਖੂਹ ਦੇ ਵਿੱਚ ਚੁੱਕ ਕੇ ਸੁੱਟ ਦਿੱਤਾ ਸੀ। ਅੱਛਾ ਅੱਛਾ। ਉਹ ਬੜਾ ਹੱਸੇ। ਜਿੱਥੇ ਕੋ ਕਰਕੇ ਉਹ ਦਰਖਤ ਲੱਗਿਆ ਨਾ, ਇੱਥੇ ਕੋ ਕਰਕੇ ਉਹ ਖੂਹ ਹੁੰਦਾ ਜੀ। ਠੀਕ ਹੈ, ਸੈਂਟਰ ਦੇ ਨਾਲ ਹੀ ਮਕਾਨ ਬਣਿਆ ਇੱਥੇ। ਇੱਕ ਖੂਹ ਜਿਹੜਾ ਉਹ ਨਹਿਰ ਦੇ ਵਿੱਚ ਆ ਗਿਆ, ਉਹ ਵੀ ਗੋਰੇ ਵਾਲੇ ਖੂਹ ਦਾ ਹੀ ਸਰਦਾ। ਅੱਛਾ, ਹੁਣ ਉੱਥੇ ਨਹਿਰ ਪੁੱਟੀ ਗਈ 47 ਤੋਂ ਬਾਅਦ 56 ਦੇ ਵਿੱਚ। ਤੁਹਾਡਾ ਜਿਹੜਾ ਚੁਬਾਰਾ ਅਸਾਂ ਵੰਡਿਆ ਨਾ ਜਦੋਂ, ਤੇ ਮੈਨੂੰ ਬੜੀ ਗੱਲ ਯਾਦ ਆਈ ਜਦੋਂ ਮੇਰੇ ਬਜ਼ੁਰਗ ਜਿਹੜੇ ਨੇ ਉਹਦੇ ਹਿੱਸੇ ਕਰਦੇ ਨੇ। ਸਰਦਾਰ ਖੁਸ਼ਹਾਲ ਚੰਦ ਦੀ ਗੱਲ ਕਰ? ਹਾਂਜੀ, ਸਰਦਾਰ ਖੁਸ਼ਹਾਲ ਚੰਦ ਸਾਹਿਬ ਦਾ। ਜੀ ਜੀ, ਠੀਕ ਹੈ ਜੀ। ਉੱਥੇ ਮੈਨੂੰ ਬਹਾਦਰ ਸ਼ਾਹ ਜ਼ਫਰ ਦਾ ਇੱਕ ਸ਼ੇਰ ਯਾਦ ਆਇਆ। नहीं हाल दहली सुनाने के काबल, ये किस्सा है रोने रुलाने के काबल। उजाड़े लीडरों ने वो कसर इसके जो थे देखने और दिखाने के काबल। न घर है न दर है, रहा एक जफर है, फकत हाल दहली सुनाने के काबल। सरदार साहब बहुत अफसोस के नाल जिहड़ा ना मैनूं ये शेर कहना पिया है कि एडे सोहणे चबारे नूं जिहड़ा ना, जदों जिवें तुहानूं पता है कि भरा भरावां नाल करदे ने ते फिर वंडियां पांदे ने, उवें इहदियां वंडियां पईआं। जी जी जी, ठीक ठीक। बाकी बड़ी गल है जी, किसी मतलब कि ऐसे दुख का इजहार किया कि चुबारे सोहने सन लेकिन वो ढह ढू गए। मकान चंगे ने, मकीन चंगे नहीं आए। हाय हाय, क्या कहने। अस्सलाम वालेकुम जी, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल एक नवी थां ते हाज़र हां। अज दोस्तों सांझा पंजाब तुहानूं पिंड पंडोरियां दे विच लै के आया वे। इस पिंड दा जिला सियालकोट ते तहसील डस्का दे विच आंदा है यह पिंड जी पंडोरियां। ते अज सांझा पंजाब इस पिंड दे विच हाज़र होया सरदार हरजीत सिंह वरिया साहब ते सरदार गुरमीत सिंह वरिया साहब की रिक्वेस्ट ते बिल्कुल जी सन 47 तो पहले उन्होंने बजुर्ग इस पिंड तो बिलोंग करते सन
ਤੇ ਮੈਂ ਤੁਹਾਨੂੰ ਇਸ ਵੇਲੇ ਜਿਹੜਾ ਪੰਡੋਰੀਆਂ ਪਿੰਡ ਦੇ ਵਿੱਚ ਸਕੂਲ ਹੈ ਉਹਦਾ ਵਿਊ ਦਿਖਾ ਰਿਹਾ ਹਾਂ। ਤੇ ਅੱਜ ਅਸੀਂ ਇਸ ਪਿੰਡ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਇਹ ਉਹ ਰੋਡ ਹੈ ਜੀ ਜਿਹੜਾ ਛਾਟੋ ਛਾੜ ਬੋਗੜੇ ਛਾੜੇ ਤੋਂ ਸਾਨੂੰ ਜੇਸਰਵਾਲਾ ਪਿੰਡ ਵਿੱਚ ਲੈ ਕੇ ਜਾਂਦਾ ਵੇ। ਬਿਲਕੁਲ ਦਸਕਾ ਸ਼ਹਿਰ ਦੇ ਜਿਹੜਾ ਕੋਲ ਪਿੰਡ ਹੈ ਜੇਸਰਵਾਲਾ, ਉੱਥੇ ਰਾਹ ਦੇ ਵਿੱਚ ਬੜਾ ਮਸ਼ਹੂਰ ਪਿੰਡ ਕਾਵਾਂਲਿਟ, ਉਹ ਪਿੰਡ ਵੀ ਆਂਦਾ ਵੇ। ਤਕਰੀਬਨ 3 ਤੋਂ 4 ਪਿੰਡ ਜੀ ਜੱਟ ਵਰਿਆ ਗੋਤ ਦੇ ਜਿਹੜੇ ਲੋਕ ਸਨ ਉਹਨਾਂ ਦੇ ਪਿੰਡ ਨੇ। 3-4 ਕਾਵਾਂਲਿਟ, ਪੰਡੋਰੀਆਂ, ਉਦੋਵਾਲ ਤੇ ਇਹ ਰੋਡ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਇਹ ਅੱਗੇ ਸਿੱਧਾ ਸਾਨੂੰ ਡਸਕੇ ਸਿਟੀ 'ਚ ਲੈ ਕੇ ਜਾਂਦਾ ਹੈ। ਦੇ ਰਸਤੇ ਦੇ ਵਿੱਚ ਬੇਸ਼ੁਮਾਰ ਪਿੰਡ ਆਉਂਦੇ ਨੇ ਤੇ ਇਹ ਪਿੰਡ ਹੈ ਜੀ। ਇਹ ਪਿੰਡ ਜਿਸ ਪਿੰਡ ਦਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਹਾਂ, ਇੱਕ ਮਸਜਿਦ ਦਾ ਮੀਨਾਰ ਨਜ਼ਰ ਆ ਰਿਹਾ। ਇਹ ਪਿੰਡ ਜੀ ਉਦੋਵਾਲ। ਇਸ ਪਿੰਡ ਦੇ ਵੀ ਜਿਹੜੇ ਜੱਟ ਮੁਸਲਮਾਨ ਬੈਠੇ ਨੇ ਉਹਨਾਂ ਦੀ ਗੋਤ ਵੀ ਵਰਿਆਵ ਹੈ। ਤੇ ਸੰਨ 47 ਤੋਂ ਪਹਿਲੇ ਜਿਹੜੇ ਸਿੱਖ ਕਮਿਊਨਿਟੀ ਦੇ ਸਿੱਖ ਭਾਈਚਾਰੇ ਦੇ ਲੋਕ ਸਨ ਉਹਨਾਂ ਦੀ ਵੀ ਜਿਹੜੀ ਗੋਤ ਸੀ ਉਹ ਵਰਿਆ ਸੀ। ਤੇ ਇਹ ਜੀ ਪੰਡੋਰੀਆਂ ਪਿੰਡ ਦੇ ਜਿਹੜੇ ਬਾਹਰੋਂ ਬਾਹਰ ਫਿਰਨੀ ਉਸ ਰੂਟ ਤੇ ਮੈਂ ਤੁਹਾਨੂੰ ਪਿੰਡ ਦਾ ਵਿਊ ਦਿਖਾ ਰਿਹਾ ਹਾਂ। ਬੜਾ ਹੀ ਖੂਬਸੂਰਤ ਮੰਜ਼ਰ। ਤੇ ਜੀ ਸਾਡੇ ਨਾਲ ਚੌਧਰੀ ਇਮਰਾਨ ਵਾਲਾ ਸਾਹਿਬ, ਚੌਧਰੀ ਸਮੀਲਾ ਢਿੱਲੋਂ ਸਾਹਿਬ। ਤਹਿਸੀਲ ਡਸਕਾ ਦੇ ਵਿੱਚ ਅਸੀਂ ਜਿੰਨੇ ਵੀ ਇੰਟਰੋ ਕੀਤੇ ਤੇ ਇਹਨਾਂ ਦੀ ਰਹਿਨੁਮਾਈ ਦੇ ਸਦਕੇ ਸਾਰਾ ਕੁਝ ਹੋਇਆ। ਇਹਨਾਂ ਨੇ ਸਾਡੀ ਬਹੁਤ ਰਹਿਨੁਮਾਈ ਕੀਤੀ ਤੇ ਅੱਜ ਵੀ ਚੌਧਰੀ ਇਮਰਾਨ ਵਾਲਾ ਸਾਹਿਬ ਸਾਡੇ ਨਾਲ ਸਾਡੀ ਪੇਸ਼ ਜੀ। ਤੇ ਅਸੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ। ਰੱਬ ਸੋਹਣਾ ਇਹਨਾਂ ਨੂੰ ਤਰੱਕੀਆਂ ਬਖਸ਼ੇ। ਤੇ ਤੁਸੀਂ ਪਿੰਡ ਵੀ ਵੇਖੋ ਜੀ। ਤੇ ਇਹਦੇ ਨਾਲ ਮੈਂ ਤੁਹਾਡੇ ਵਾਸਤੇ ਇੱਕ ਬੜੀ ਪਿਆਰੀ ਕਵਿਤਾ, ਇੱਕ ਰੁਬਾਈ ਸਰਦਾਰ ਹੀਰਾ ਸਿੰਘ ਸਾਹੀ ਸਾਹਿਬ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ। ਤੁਸੀਂ ਉਹ ਸੁਣੋ। ਤੇ ਇਹਦੇ ਬਾਅਦ ਵਿੱਚ ਅਸੀਂ ਪਿੰਡ ਬਾਰੇ ਜਾਣਾਂਗੇ ਕਿ ਸੰਨ 47 ਤੋਂ ਪਹਿਲੇ ਕਿਸ ਤਰ੍ਹਾਂ ਦਾ ਮਾਹੌਲ ਸੀ ਪਿੰਡ ਦੇ ਵਿੱਚ, ਕਿਸ ਤਰ੍ਹਾਂ ਦਾ ਆਪਸ ਦੇ ਵਿੱਚ ਲੋਕਾਂ ਦਾ ਸਲੂਕ ਸੀ, ਰਹਿਣ ਸਹਿਣ ਸੀ। ਸਾਂਝੇ ਵੇੜੇ ਉੱਠਣਾ ਬਹਿਣਾ, ਖਾਣਾ ਪੀਣਾ ਮਿਲ ਕੇ ਰਹਿਣਾ, ਲੁਕਣ ਮੀਟੀਆਂ ਕਿੱਦੋਂ ਖੂੰਗੀ, ਰਾਤ ਚਾਨਣੀ ਕਰਨਾ ਬਹਿਣਾ, ਵਿਰਲਾ ਟਾਵਾਂ ਪੜਦਾ ਕੋਈ, ਵੱਗ ਚਾਰਣੇ ਵਿਹਲੇ ਰਹਿਣਾ, ਸਾਂਝੀਆਂ ਸੱਥਾਂ ਛਿੰਝਾਂ ਮੇਲੇ, ਦੁੱਖ ਸੁੱਖ ਸ਼ਾਹੀ ਮਿਲ ਕੇ ਸਹਿਣਾ, ਮੁੰਡੇ ਕੁੜੀਆਂ ਮਿਲ ਕੇ ਖੇਡਣ, ਕਦ ਫਿਕਰਾਂ ਸੀ ਜਹਾਨ ਦੀਆਂ, ਸੁਪਨਾ ਬਣ ਕੇ ਰਹਿ ਗਈਆਂ ਉਹ ਗੱਲਾਂ ਪਾਕਿਸਤਾਨ ਦੀਆਂ, ਅੱਜ ਸੁਪਨਾ ਬਣ ਕੇ ਰਹਿ ਗਈਆਂ ਉਹ ਗੱਲਾਂ ਪਾਕਿਸਤਾਨ ਦੀਆਂ। ਜੀ अस्सलाम वालेकुम जी। वालेकुम। ਕੀ ਹਾਲ ਹੈ ਬਜ਼ੁਰਗੋ, ਠੀਕ ਹੋ? ਖੈਰ ਸ਼ੁਕਰ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮੁਰਾਦ ਹੈ ਜੀ। ਮੁਰਾਦ ਅਲੀ। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਂ? ਉਹਦਾ ਨਾਮ ਮੁਰਾਜਦੀਨ। ਮੁਰਾਜਦੀਨ। ਤੇ ਬਾਬੇ ਦਾ ਨਾਂ ਕੀ ਸੀ? ਬਾਬੇ ਦਾ ਨਾਮ ਜੀ ਢੂੰਡਾ ਹੈ। ਪੁੱਛ ਲੈਣਗੇ ਉਹ ਦੱਸਣਗੇ ਜੀ। ਅੱਛਾ, ਢੂੰਡਾ। ਤੇ ਕਿਹੜੀ ਬਰਾਦਰੀ ਆਪਣੀ? ਅਸੀਂ ਜੀ ਬਰਵਾਲੇ ਨੇ। ਬਰਵਾਲੇ, ਠੀਕ ਹੈ। ਤੁਹਾਡਾ ਜੱਦੀ ਪਿੰਡ ਪੰਡੋਰੀਆਂ, ਤਹਿਸੀਲ ਡਸਕਾ ਤੇ ਡਿਸਟ੍ਰਿਕਟ ਸਿਆਲਕੋਟ, ਜ਼ਿਲ੍ਹਾ ਸਿਆਲਕੋਟ। ਅੱਛਾ ਬਾਬਾ ਜੀ, ਤੁਸੀਂ ਸਾਨੂੰ ਇਸ ਛੱਪੜ ਬਾਰੇ ਦੱਸੋ। क्या छप्पड़ सन 47 तो पहले जिस जगह से उस जगह ही है? ठीक है। ये पुराना छप्पड़ बड़े चेर। जी जी ठीक है। तो छप्पड़ एडा सी कि तगड़ा ही है सगों। अच्छा, मतलब तुसीं दस रहे हो कि जेड़ा हुण जिथे मिट्टी शिट्टी पई है मकान वगैरह सारा जिला को लगदा गया उन्हें। चलो हुण गल मैं रह जाई। ठीक है। ते बाबा जी दसो हुण सानू कि असीं इस वेले केड़ी पिंड दी चढ़दी साइड? चढ़दी साइड, मतलब जिथे सरदार मंगल सिंह होरां दे घर सन असीं उस वेले। साइड ते ठीक है ठीक है। ਇਹ ਛੱਪੜ ਜੀ ਪਿੰਡ ਪੰਡੋਰੀਆਂ ਦਾ ਤੇ ਪੁਰਾਣਾ ਚੜ੍ਹਦੇ ਪਾਸੇ ਪੁਰਾਣਾ ਛੱਪੜ ਤੁਹਾਨੂੰ ਮੈਂ ਉਹਦਾ ਵਿਊ ਦਿਖਾ ਰਿਹਾ ਹਾਂ। ਤੇ ਅੱਜ ਅਸੀਂ ਸਾਂਝਾ ਪੰਜਾਬ ਦੀ ਟੀਮ ਸਰਦਾਰ ਹਰਜੀਤ ਸਿੰਘ ਵਰਿਆਦ ਦੀ ਰਿਕੁਐਸਟ ਤੇ ਇਸ ਪਿੰਡ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਉਹਨਾਂ ਦੇ ਬਜ਼ੁਰਗਾਂ ਦਾ ਪਿੰਡ ਉਹਨਾਂ ਨੂੰ ਬਹੁਤ ਤੰਗ ਸੀ ਤੇ ਖੈਰ 80 ਦੀ ਦਹਾਈ ਵਿੱਚ ਉਹ ਖੁਦ ਵੀ ਆਇਆ ਪਿੰਡ ਵੇਖ ਕੇ ਗਏ ਤੇ ਉਹ ਚਾਹੁੰਦੇ ਸਨ ਕਿ ਕੋਈ ਐਸੀ ਵੀਡੀਓ ਬਣ ਜਾਏ, ਕੋਈ ਐਸਾ ਰਿਕਾਰਡ ਬਣ ਜਾਏ ਜਿਹੜਾ ਉਹਨਾਂ ਦੇ ਕੋਲ ਰਹੇ, ਜਦੋਂ ਦਿਲ ਕਰੇ ਉਹਨਾਂ ਦਾ ਆਪਣੇ ਬਜ਼ੁਰਗਾਂ ਦਾ ਪਿੰਡ ਵੇਖ ਕੇ ਸੁਣ ਲੈ। ਤੇ ਮੈਂ ਤੁਹਾਨੂੰ ਇਸ ਵੇਲੇ ਪੰਡੋਰੀਆਂ ਪਿੰਡ ਦੇ ਜਿਹੜਾ ਛੱਪੜ ਸੀ ਮੌਜੂਦ ਉਹਦਾ ਵੀਡੀਓ ਦਿਖਾ ਰਿਹਾ ਹਾਂ। ਓਕੇ ਜੀ।
ਅੱਛਾ ਜੀ ਬਾਬਾ ਜੀ ਦੱਸੋ ਇਹ ਕਿਹੜੀ ਜਗ੍ਹਾ ਜੀ ਜਿਹੜਾ ਇਸ ਪਿੰਡ ਦਾ ਨੰਬਰਦਾਰ ਸੀ 47 ਤੋਂ ਪਹਿਲੇ ਪਹਿਲਾਂ ਖੁਸ਼ਹਾਲ ਸਿੰਘ ਚੌਧਰੀ ਖੁਸ਼ਹਾਲ ਸਿੰਘ ਵਰਿਆ ਸੀਗਾ ਵੀ ਉਹਨਾਂ ਚ ਤੇ ਨੰਬਰਦਾਰ ਵੀ ਸੀ ਪਿੰਡ ਦਾ। ਸਭ ਕੁਝ ਸੀ। ਤੇ ਇਸ ਜਗ੍ਹਾ ਤੁਸੀਂ ਦੱਸ ਰਹੇ ਹੋ ਦਰਵਾਜ਼ਾ ਹੁੰਦਾ ਸੀ ਤੇ ਪਿੱਛੇ ਸਾਰਾ ਦਾ ਘਰ। ਹਾਂ ਸਾਰਾ ਗੱਲ ਠੀਕ ਹੈ। ਤੇ ਚੁਬਾਰਾ ਵਗੈਰਾ ਵੀ ਹੁੰਦਾ ਸੀ? ਬਾਰਾ ਹੀ ਦੋਰੀ ਮੰਜ਼ਲ ਸੀ। ਅੱਛਾ ਤੇ ਕਿੰਨੀ ਦੇਰ ਹੋਈ ਹੈ ਉਹ ਸਾਰਾ ਕੁਝ ਢਹਿ ਢੂ ਗਿਆ? ਥੋੜਾ ਜਿਹਾ ਆ ਹਾਂ ਇਹ ਠੀਕ ਹੈ। ਹਾਂਜੀ ਹਾਂਜੀ ਇਹ ਲੇਤਾ ਦਾ ਹੀ ਬਣਿਆ। ਠੀਕ ਹੈ ਜੀ ਠੀਕ ਹੈ ਠੀਕ ਲੱਗੇ ਬੰਦੇ ਮਸ਼ੀਨ ਦੇ ਆ ਮਸ਼ੀਨ ਬੜੀ ਦਾ ਸਾਡੇ 2 ਸਾਲ ਵੱਡਾ ਉਹ ਜਗ੍ਹਾ ਤੇ ਉਹ ਕਦੀ ਨਾ ਮਾਂ ਹੱਥ ਵਿਆਹ ਕਹਿੰਦੀ ਮਾਂ ਗੱਲ ਸਾਡੀਆਂ ਗੱਲ ਜਮਲ ਫਕੀਰ ਨੂੰ ਹੱਥ ਵਿਆਹ ਕੇ ਲਿਆਂਦਾ ਹੈ ਜਮਲ ਫਕੀਰ ਨੂੰ ਆਹੋ ਤੇ ਫੇਰ ਜਾਂਦਾ ਨੇ ਉਹ ਕਿਤੇ ਵੀ ਸਾਡੇ ਵੱਡੇ ਸਾਰੇ ਉਹ 6 ਸਾਲ ਵੱਡੇ ਨੇ। ਜੀ अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਹੈ ਸਰ ਜੀ? ਠੀਕ ਹੋ? ਅਲਹਮਦੁਲਿਲਾ। ਕੀ ਨਾਂ ਜੀ ਆਪਣਾ? ਮੁਹੰਮਦ ਇਲਿਆਸ। ਮੁਹੰਮਦ ਇਲਿਆਸ। ਤੁਹਾਡੇ ਵਾਲਾ ਸਾਹਿਬ ਦਾ ਨਾਂ? ਸੂਬੇਦਾਰ ਮੁਹੰਮਦ ਮੁਸ਼ਤਾਕ। ਸੂਬੇਦਾਰ ਮੁਹੰਮਦ ਮੁਸ਼ਤਾਕ। ਕਿਹੜੀ ਬਰਾਦਰੀ ਚ ਆਪਣੀ? ਰਾਈ ਬਰਾਦਰੀ। ਰਾਈ ਬਰਾਦਰੀ। ਇਸ ਵੇਲੇ ਤੁਸੀਂ ਕਿਹੜੇ ਪਿੰਡ ਵਿੱਚ ਖੜੇ ਹੋ? ਪੰਡੋਰੀਆਂ ਜੀ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਜ਼ਿਲ੍ਹਾ ਸਿਆਲਕੋਟ। ਡਾਕਖਾਨਾ ਉਦੋਵਾਰ। ਡਾਕਖਾਨਾ ਉਦੋਵਾਰ। ਤੇ ਪੰਡੋਰੀਆਂ ਪਿੰਡ ਦੇ ਅਸੀਂ ਇਸ ਵੇਲੇ ਚੜ੍ਹਦੀ ਤਰਫ ਖੜੇ ਹਾਂ। ਹਾਂਜੀ। ਇੰਜੀ ਗੱਲ ਹੈ ਜੀ? ਸਤਰਦੀਨ ਤਰਖਾਨ ਦੇ ਘਰ ਦੇ ਕਰੀਬ, ਠੀਕ ਹੋ ਗਿਆ। ਮਿਸਤਰੀਆਂ ਵਾਲੀ ਮਸਜਿਦ ਦੇ ਕੋਲ। ਜੀ ਜੀ ਠੀਕ ਹੋ ਗਿਆ। ਤੇ ਤੁਸੀਂ ਸਾਨੂੰ ਦੱਸੋ ਜੀ ਇਸ ਬਾਰੇ, ਇਹ ਜਿਹੜਾ ਸਾਹਮਣੇ ਇਸ ਵੇਲੇ ਮੈਂ ਘਰ ਦੇਖ ਰਿਹਾ ਹਾਂ ਜੀ, ਤੇ ਇਹ ਘਰ ਕਿਹਨਾਂ ਦਾ ਹੈ ਜੀ? ਇਹ ਸਰਦਾਰ ਮੰਗਲ ਸਿੰਘ ਦਾ ਘਰ ਹੈ। ਠੀਕ ਹੈ। ਤੇ ਕਿਆ ਆਇਆ ਮਤਲਬ ਕਿ ਬਸ ਐਡਾ ਹੀ ਘਰ ਸੀ ਕਿ ਜਾਂ ਥੋੜਾ ਕੁਛ ਹਿੱਸਾ ਇਹਦਾ ਜਿਹੜਾ ਢਹਿ ਢੂ ਗਿਆ ਹੋਵੇ? ਇਹਦਾ ਭਾਈ ਹਿੱਸਾ ਢਹਿ ਢੂ ਗਿਆ। ਹੂੰ। ਕੁਝ ਕਮਰੇ ਜਿਹੜੇ ਨੇ 2 ਉਹ ਨਵੇਂ ਬਣੇ ਨੇ ਜੀ। ਤੇ ਇਹ ਸਰਦਾਰ ਸਾਹਿਬ ਦੇ ਹੱਥ ਦੀ ਜਿਹੜੀ ਬਣੀ ਹੋਈ ਅਲਮਾਰੀ ਲੱਗੀ ਹੈ ਨਾ, ਅੱਛਾ। ਉਹਦਾ ਤੁਹਾਨੂੰ ਮੈਂ ਸੀਨ ਵਿਖਾਣਾ। ਠੀਕ ਹੈ ਜੀ। ਮੈਂ ਇਸ ਵੇਲੇ ਤੁਹਾਨੂੰ ਜੀ ਠੀਕ। ਇਹ ਵਾਲੀ ਬਾਰੀ ਜਿਹੜੀ ਹੈ ਇਹ ਸਰਦਾਰ ਸਾਹਿਬ ਦੀ ਹੀ, ਇਹ ਉਹਨਾਂ ਦੇ ਸਾਹਮਣੇ ਕਮਰੇ ਦੇ ਵਿੱਚ ਲੱਗੀ ਹੁੰਦੀ, ਉੱਥੋਂ ਪੁੱਟ ਕੇ ਲਿਆਣ ਕੇ ਹਾਂ ਇੱਥੇ ਲਾਈ ਹੈ। ਅੱਛਾ ਵਾਹ ਜੀ ਵਾਹ। ਮਤਲਬ ਤੁਸੀਂ ਵੀ ਲੱਜ ਰੱਖੀ ਐ ਇਸ ਅਲਮਾਰੀ ਉਹਨਾਂ ਦੇ ਹੱਥ ਦੀ ਬਣੀ? ਬੇਸ਼ੱਕ। ਅੱਜ ਵੀ ਘਰ ਆਮਦੇ? ਹਾਂਜੀ। ਇਹ ਸਰਦਾਰ ਸਾਹਿਬ ਦੇ ਹੱਥਾਂ ਦਾ ਬਣਿਆ ਦਰਵਾਜ਼ਾ ਲੱਗਾ ਜੀ। ਹਾਂ ਬਿਲਕੁਲ। ਇਹਦਾ ਸੀਨਿਆ ਉਹਨਾਂ ਨੂੰ ਪੁਰਾਣੀਆਂ ਯਾਦਾਂ ਦੇ ਵਿੱਚ ਜਿਹੜਾ ਨਾ ਅੱਛਾ ਇਹ ਪਹਿਚਾਣ ਲੈਣਗੇ। ਠੀਕ ਹੈ। ਇਹ ਦਰਵਾਜ਼ਾ ਵੀ ਜੀ ਉਸੇ ਦੌਰ ਦਾ ਬਣਿਆ ਹੋਇਆ ਪੁਰਾਣਾ? ਹਾਂਜੀ, ਉਹਨਾਂ ਦੇ ਆਪਣੇ ਹੱਥਾਂ ਦਾ ਲੱਗਾ। ਠੀਕ 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 ਹੋ ਗਿਆ। ਅੰਦਰ ਦਾ ਸੀਨ ਲੈਣਾ। ਇੱਥੇ 2 ਕੋਠੜੀਆਂ ਹੁੰਦੀਆਂ। ਸਰ ਇੱਕ ਮਿੰਟ ਤੋਂ ਕਤਾ ਕਲਾਮੀ ਮਾਫ। ਸਰਦਾਰ ਮੰਗਲ ਸਿੰਘ ਜਿਨ੍ਹਾਂ ਦਾ ਖੂਹ ਸੀ ਗੋਰੇ ਵਾਲਾ? ਜੀ ਇਹ ਉਹਨਾਂ ਦੇ ਘਰ? ਜੀ। ਠੀਕ ਹੋ ਗਿਆ ਜੀ। ਅੱਛਾ ਜੀ। ਠੀਕ ਇਹ ਇਹਦੇ ਪਿੱਛੇ 2 ਕੋਠੜੀਆਂ ਹੁੰਦੀਆਂ ਹਨ। ਠੀਕ ਹੈ। ਇੱਕ ਨੂੰ ਢਾਹ ਕੇ ਤੇ 2 ਨੂੰ ਢਾਹ ਕੇ ਹੁਣ ਇੱਕ ਬਣਾਤੀ ਹੈ। ਸਹੀ ਸਹੀ। ਠੀਕ। ਜੀ ਜੀ ਤੇ ਇਹ ਉਹਨਾਂ ਦੇ ਹੱਥਾਂ ਦੀ ਪਈ ਹੋਈ ਛੱਤ ਹੈ। ਜੀ ਜੀ। ਇਹ ਉਹਨਾਂ ਦੇ ਹੱਥਾਂ ਦੀ ਬਣੀ ਹੋਈ ਛੱਤ ਹੈ। ਅੱਛਾ ਇਹ ਜਿਹੜੀ ਛੱਤ? ਹਾਂ। ਠੀਕ ਹੈ। ਇਹ ਛੱਤ ਦੀ ਜਿਹੜੀ ਹੈ ਉਹਨਾਂ ਦੇ ਹੱਥਾਂ ਦੀ। ਸਹੀ ਸਹੀ। ਠੀਕ ਹੈ। ਬਹੁਤ ਵਧੀਆ ਜੀ ਬਹੁਤ ਵਧੀਆ। ਇਹ ਛੱਤ ਮੈਂ ਦੇਖ ਰਿਹਾ ਕਿ ਰਿਪੇਅਰ ਹੋਇਆ ਵਾ ਬਾਅਦ ਵਿੱਚ ਨਾ ਕਿਤੇ ਕਿਤੇ? ਜੀ ਜੀ ਠੀਕ ਠੀਕ। ਇੱਥੇ ਇੱਕ ਭੇਟ ਦਾ ਪੌਦਾ ਹੁੰਦਾ ਸੀ। ਅੱਛਾ ਦਰੇਂਗ ਦਾ ਬੂਟਾ ਹੁੰਦਾ ਸੀ ਇੱਥੇ? ਹਾਂ। ਠੀਕ ਹੈ। ਤੇ ਬੇਰੀ ਵੀ ਹੁੰਦੀ ਸੀ। ਉਹ ਪਤਾ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਚੁੱਗੇ ਹਨ ਜਾਂ ਉਸ ਵਕਤ ਹੀ ਉੱਗ ਪਏ ਹਨ, ਉਹ ਅਸਾਂ ਪੁੱਟ ਛੜੇ। ਠੀਕ ਠੀਕ ਹੈ। ਤੇ ਤੁਸੀਂ ਦੱਸਿਆ ਕਿ ਇਹ ਘਰ ਇੱਧਰ ਨੂੰ ਸੀ, ਮਤਲਬ ਜਿਹੜਾ ਬਕਾਇਆ ਸੀ ਤਾਂ ਕਹਿ ਰਹੇ ਕੋਈ ਕੁਝ ਹਿੱਸਾ ਢਹਿ ਵੀ ਗਿਆ ਸੀ? ਨਹੀਂ, ਉਹ ਇਹ ਵਾਲਾ ਬਣਿਆ ਨਵੇਂ ਸਿਰੇ। ਅੱਛਾ। ਇਹਦੇ ਵਿੱਚ ਜਿਹੜਾ ਨਾ ਜੀ ਜੀ। ਇਹ ਵੀ ਹਿੱਸਾ ਉਹਨਾਂ ਦੇ ਦੌਰ ਦਾ ਹੀ ਬਣਿਆ। ਅੱਛਾ। ਇਹ ਬਾਅਦ ਚ ਉਹਨਾਂ ਤਕਸੀਮ ਕੀਤੀ ਹੈ ਠੀਕ ਸਾਡੇ ਹੈ। ਵਾਲਾ ਸਾਹਿਬ ਨੇ ਤੇ ਉਹਨਾਂ ਦੇ ਚਾਚੇ ਨੇ। ਹਾਂ ਇਹ ਦਰਵਾਜ਼ਾ ਸੇਮ ਹੀ ਹੈ ਮਤਲਬ? ਠੀਕ ਹੈ, ਉਹਦਾ ਵੀ ਸੀਨ ਲੈ ਸਕਦੇ ਹੋ। ਜੀ ਜੀ ਜੀ। ਆ ਜਾਓ ਤੁਹਾਨੂੰ ਇਹ ਵੀ ਵਿਖਾਣ ਦੀ। ਠੀਕ। ਤੇ ਇਹ ਉਸ ਵੇਲੇ ਘਰ ਇੱਕ ਹੀ ਸੀ? ਹਾਂਜੀ, ਮਤਲਬ ਬਾਅਦ ਵਿੱਚ ਤੁਸੀਂ? ਇੱਕ ਮਿੰਟ ਬਸ। ਜੀ ਠੀਕ ਹੈ, ਆ ਜਾਓ। ਇਹ ਜਿਹੜਾ ਖਿੜਕੀਆਂ ਤੇ ਦਰਵਾਜ਼ੇ ਨੇ ਨਾ, ਜੀ ਜੀ। ਇਹ ਸਰਦਾਰ ਮੰਗਲ ਸਿੰਘ ਉਹਨਾਂ ਦੇ ਹੱਥਾਂ ਤੇ ਲੱਗੇ ਨੇ। ਠੀਕ ਹੈ। ਇਹ ਸੇਫ ਅਲਮਾਰੀ ਬਾਜੀ ਆ ਗਈ ਜੀ। ਇਹ ਜਿਹੜੀ ਬਾਰੀ ਹੈ ਨਾ, ਹਾਂਜੀ। ਇਹ ਵੀ ਸਰਦਾਰ ਉਹਨਾਂ ਦੇ ਹੱਥਾਂ ਦੀ ਹੈ। ਇਹਦੀ ਇੱਥੇ ਜਗ੍ਹਾ ਹੁੰਦੀ। ਅੱਛਾ ਇਹ ਸਾਹਮਣੇ ਲੱਗੀ ਹੁੰਦੀ ਸੀ? ਇੱਥੇ ਲੱਗੀ ਹੁੰਦੀ ਸੀ, ਹੁਣ ਇਹਨੂੰ ਥੋੜਾ ਪੁੱਟ ਕੇ ਸਾਈਡ ਤੇ ਕਰ ਦਿੱਤਾ। ਠੀਕ ਹੈ। ਇਹ ਸਾਰਾ ਜਿਹੜਾ ਫਰੰਟ ਹੈ ਜੀ। ਇਹ ਸਰਦਾਰ ਸਾਹਿਬ ਦੇ ਹੱਥਾਂ ਦਾ ਪਿਆਰ। ਕੀ ਬਾਤ ਹੈ। ਬਹੁਤ ਵਧੀਆ।
ਤੇ ਛੱਤ ਬਾਲੇ ਸਟੀਲ ਸਾਰਾ ਵਗੈਰਾ ਕੁਛ ਉਹ ਹੀ ਉਸੇ ਸਰਦਾਰ ਦੌਰਾਨ। ਸਾਹਿਬ ਦੇ ਹੱਥਾਂ ਦਾ ਇਹ ਆਸਾਨ ਬਦਲਿਆ। ਠੀਕ ਇਹਦੀਆਂ ਵੀ 2 ਕੋਠੜੀਆਂ ਹੁੰਦੀਆਂ ਹਨ, ਸਹੀ ਹੈ ਉਹਨਾਂ ਨੂੰ ਢਾਹ ਕੇ ਤੇ ਇੱਕ ਕੀਤਾ ਗਿਆ। ਇਹ ਵੀ ਦਰਵਾਜ਼ਾ ਜਿਹੜਾ ਨਾ ਜੀ। ਇਹ ਸਰਦਾਰ ਸਾਹਿਬ ਦੇ ਹੱਥਾਂ ਦਾ ਲੱਗਾ। ਬਹੁਤ ਵਧੀਆ ਬਹੁਤ ਵਧੀਆ ਠੀਕ ਹੋ ਗਿਆ ਜਨਾਬ। ਕੀ ਬਾਤ ਬਾਜੀ ਉਹ ਚਿੱਕੂ ਇੱਕ ਕਿੱਥੇ ਵੇ ਉਹ ਪੱਤਰੀਆਂ ਦਾ ਜਿਹੜਾ ਬਣਿਆ ਜਿਹਦੇ ਚ ਭੰਡ ਭੁੰਡ। ਅੱਛਾ ਹੋ ਹਾਂ ਨਹੀਂ ਤੇ ਉਹ ਇੱਕ ਚਿੱਕੂ ਵੀ यहाँ ਸਾਂਭਿਆ ਸੀ ਜਿਹੜਾ ਇੱਥੇ ਛੱਡ ਗਏ। ਅੱਛਾ ਮਤਲਬ ਉਹ ਜਿਹਨੂੰ ਅਸੀਂ ਛਾਨਣਾ ਵੀ ਕਹਿੰਦੇ ਛਾਨਣਾ ਵੀ ਕਹਿੰਦੇ ਆ। ਭਾਂਡੇ ਛਾਂਡੇ ਰੱਖਣ ਵਾਸਤੇ। ਠੀਕ ਹੋ ਗਿਆ। ਸਹੀ ਹੈ ਹਾਂ। ਕੀ ਇਹ ਉਹਨਾਂ ਦੇ ਯਾਰ ਦੇ ਲਈ ਹਾਂ ਸਤਰਦੀਨ ਮਿਸਤਰੀ ਜੀ ਜੀ ਇਹਦਾ ਫਰੰਟ ਲਵੋ। ਠੀਕ ਹੈ ਇਹ ਹੁਣ ਕਹਿੰਦੇ ਤੇ ਮੈਂ ਉਹਦੀ ਮਮਤੀ ਦੇ ਟੁਰ ਜਾਣਾ ਜੀ ਜੀ ਜਾਂ ਉੱਥੇ ਜਾ ਕੇ ਤੁਸੀਂ ਮੇਰਾ ਇਹ ਸੀਨ ਲੈ ਲਓ। ਆ ਜਾਓ ਮਮਤੀ ਦੇ ਉੱਤੇ। ਚਲੋ ਸਹੀ ਹੈ। जी जी सर हाँ जी ਇਹ ਭਾਈ ਸਤਰਦੀਨ ਮਿਸਤਰੀ अच्छा ਸਾਦਕ ਮਿਸਤਰੀ ठीक है ਇਹ 2 ਭਾਈ ਹਨ। जी ਇਹ ਉਹਨਾਂ ਦਾ ਘਰ ਹੀ ठीक है ਠੀਕ ਹੈ। ਉਹਨਾਂ ਦੇ ਚਾਚੇ ਤਾਏ ਹਨ ਇਸਮਾਈਲ ਤਰਖਾਨ ਤੇ ਅੱਲਾ ਦਿੱਤਾ ਤਰਖਾਨ। जी ਇਹ ਵਾਲੇ ਜਿਹੜੇ ਨੇ ਉਹਨਾਂ ਦੇ ਅਜ਼ੀਜ਼ ਹਨ। ठीक ਠੀਕ ਹੈ। ਉਹ ਸਾਹਮਣੇ ਇਹਦੇ ਸਾਹਮਣੇ ਹੀ ਉਹਨਾਂ ਦਾ ਜਿਹੜਾ ਨਾ ਜਗ੍ਹਾ ਹੁੰਦੀ ਸੀ ਉਹ ਉੱਥੇ ਆਪਣਾ ਕੋ ਲੱਕੜ ਤੰਬੜ ਦਾ ਕੰਮ ਜਿਹੜਾ ਨਾ ਉਹ ਕਰਦੇ ਹੁੰਦੇ ਆ। अच्छा अच्छा ए पीपल दे ਇਹ बूटे ਮਸਜਿਦ ਜਿਹੜੀ ਹੈ जी ਇਹ ਦੁਬਾਰਾ ਤੋਂ ਤਮੀਰ ਕੀਤੀ ਗਈ ਹੈ। ठीक ਠੀਕ ਹੈ। सही है ਇਹ ਨਵੀਂ मतलब ਬਣੀ। पहले भी है संताली ਉਦੋਂ ਛੋਟੀ ਜੀ ਮਸਜਿਦ जी ਕੱਚੀ जी ਮਸਜਿਦ ਹੁੰਦੀ ਸੀ ਜੀ, ਤੇ ਠੀਕ। ਮਿਸਤਰੀਆਂ ਨੇ ਬਣਾਈ ਹੁੰਦੀ ਸੀ। ठीक है ਠੀਕ ਹੈ ਜੀ। जी ठीक है ਇਹਦੇ ਤੇ ਸਾਹਮਣੇ ਉਹ ਜਿਹੜਾ ਅਸੀਂ ਜਿਹੜਾ ਪੌਦਾ ਦੀਵਾਰ ਦੇ ਨਾਲ ਉੱਗਿਆ ਨਾ हाँ जी ਇਹ ਸਰਦਾਰ ਖੁਸ਼ਹਾਲ ਚੰਦ ਦਾ ਚੁਬਾਰਾ ਜਿਹੜਾ ਨਾ ਉਹਨੂੰ ਢਾਹ ਕੇ ਤੇ ਇੱਥੇ ਹੁਣ 4-5 ਘਰ ਬਣ ਗਏ। जी जी ए पौधा है जी ਠੀਕ ਹੈ। ਆ ਗਿਆ ਪੌਦਾ। जी पौधा है अच्छा ਇਹਦਾ ਮੇਨ ਦਰਵਾਜ਼ਾ ਹੁੰਦਾ ਸੀ ਇਹ ਜਿੱਥੇ ਆ ਸਾਹਮਣੇ ਨਹੀਂ ਫਰੰਟ ਬਣਿਆ ਬਗੈਰ ਪਲਸਤਰ ਦੇ जी जी लिया भी ਉਹਦਾ ਮੈਂ ਮੇਨ ਡੋਰ ਸੀ ਇੱਥੇ ਇਹਦਾ ਮੇਨ ਦਰਵਾਜ਼ਾ। ਠੀਕ ਠੀਕ ਤੇ ਤੁਸੀਂ ਥੋੜੀ ਦੇਰ ਪਹਿਲੇ ਸਾਨੂੰ ਗੱਲ ਕੀਤੀ ਕਿ ਜਦ ਸਰਦਾਰ ਮੰਗਲ ਸਿੰਘ ਹੋਰੀ ਆਏ ਨੇ ਮੇਰੇ ਹਾਂਜੀ, ਖਿਆਲ 80 ਦੀ ਦਹਾਈ ਦੀ ਗੱਲ ਸੀ। ਬਿਲਕੁਲ ਬਿਲਕੁਲ। ਤੇ ਫਿਰ ਜਦੋਂ ਬਾਬੇ ਸਤਰ ਨੂੰ ਉਹਨਾਂ ਨੇ ਵੇਖਿਆ ਤਾਂ ਹਾਂ, ਕੀ ਤੁਸੀਂ ਉਦੋਂ ਗੱਲ ਸਤਰ- ਸੁਣਾ ਰਹੇ ਅੱਛਾ ਉਹ ਸਰਦਾਰ ਮੰਗਲ ਸਿੰਘ ਸਾਹਿਬ ਆਏ ਨਾ ਪਨੋਰੀਆਂ ਇੱਥੇ ਜੀ ਤੇ ਉਹਨਾਂ ਨੇ ਆਣ ਕੇ ਤੇ ਮਿਸਤਰੀ ਸਤਰਦੀਨ ਨਾਲ ਧੌਣ ਨੀਵੀਂ ਕਰਕੇ ਤੇ ਆਪਣੇ ਉਹ ਘੜਨ ਡੇ ਆ ਲੱਕੜੀਆਂ। ਅੱਛਾ ਉਹ ਮਿਸਤਰੀ ਸਤਰਦੀਨ ਨੇ ਉਹਨਾਂ ਨੂੰ ਧਿਆਨ ਕਰਕੇ ਵੇਖਿਆ ਤੇ ਉਹਨਾਂ ਵੇਖਿਆ ਤੇ ਉਹਨਾਂ ਜੱਫਾ ਮਾਰ ਲਿਆ। ਉਹਨਾਂ ਆਖਿਆ ਓਏ ਮੰਗਲ ਸਿੰਘ ਤੂੰ? ਉਹਨੇ ਆਖਿਆ ਸਤਰਦੀਨ ਨੇ ਤੂੰ? ਉਹਨੇ ਆਖਿਆ ਉਹ ਮੰਗਲ ਸਿੰਘ ਤੈਨੂੰ ਯਾਦ ਹੀ ਜਦੋਂ ਛੋਟਿਆਂ ਹੁੰਦਿਆਂ ਮੈਂ ਤੈਨੂੰ ਜਿਹੜਾ ਨਾ ਖੂਹ ਦੇ ਵਿੱਚ ਚੁੱਕ ਕੇ ਸੁੱਟ ਦਿੱਤਾ ਸੀ। ਅੱਛਾ ਅੱਛਾ ਉਹ ਬੜਾ ਹੱਸੇ। ਹਾਂ ਉਹਨਾਂ ਆਖਿਆ ਵਾਕਿਆ ਮੈਨੂੰ ਯਾਦ ਹੈ। ਵਾਹ ਜੀ ਠੀਕ ਹੈ। ਠੀਕ, ਇਹ ਉਹ ਜਗ੍ਹਾ ਹੈ ਜਿੱਥੇ ਇੱਕ ਤਰੇਕ ਦਾ ਬੂਟਾ ਹੁੰਦਾ ਸੀ। ਠੀਕ ਹੈ ਇਹ ਜਿੱਥੇ ਹੁਣ ਗੋਹੇ ਪਏ ਨੇ ਹਾਂਜੀ ਇੱਥੇ ਉਹ ਬਾਬੇ ਹੋਣੀ ਮੁੱਢੀ ਰੱਖ ਕੇ ਨਾ ਤੇ ਉਹ ਲੱਕੜਾਂ ਦੱਸ ਦੇਣਾ ਕੋਈ ਬੋਰਡ ਦਾ ਜਾਂ ਪਿੱਪਲ ਦਾ ਬੂਟਾ ਵੀ ਹੁੰਦਾ ਸੀ ਉਹ ਉੱਥੇ ਹੁੰਦਾ ਸੀ। ਉਹ ਹੁਣ ਪੁੱਟ ਕੱਟਾ ਉਹ ਜਿੱਥੇ ਮੱਝ ਬੱਜੀ ਹੈ। ਜੀ ਠੀਕ ਹੈ ਠੀਕ 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 ਹੈ। ਸਹੀ ਹੈ ਤੇ ਇਹ ਜਿਹੜਾ ਤੁਸੀਂ ਮੈਨੂੰ ਨਜ਼ਰ ਆ ਰਿਹਾ ਸੂਆ ਵਗੈਰਾ ਜਿਹਾ ਉਸ ਵੇਲੇ ਵੀ ਅਸੀਂ ਬਾਅਦ ਵਿੱਚ ਇਹ ਉਦੋਂ ਖੁੱਲੀ ਜਗ੍ਹਾ ਹੁੰਦੀ ਸੀ। ਇੱਥੋਂ ਦੀ ਪਾਣੀ ਦਾ ਗੁਜ਼ਰਗਾ ਹੁੰਦੀ ਸੀ। ਫਲੱਡ ਦਾ ਪਾਣੀ ਜਿਹੜਾ ਹੁੰਦਾ ਸੀ ਨਾ ਅੱਛਾ 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 ਠੀਕ ਠੀਕ ਉਹ ਪਾਣੀ ਗੁਜ਼ਰਦਾ ਹੁੰਦਾ ਜੀ, ਸੀ। ਠੀਕ, ਉਹਨੂੰ ਹੁਣ ਅਸੀਂ ਖਾਣ ਲਾਉਂਦੇ ਆ ਉਹ ਪਤਾ ਨਹੀਂ ਕੀ ਆਉਂਦੇ ਹਨ। ਠੀਕ ਠੀਕ ਤੇ ਗੋਰੇ ਵਾਲਾ ਖੂਹ ਦਾ ਸਾਨੂੰ ਇਥੋਂ ਆਪਣਾ ਨਜ਼ਰ ਆ ਸਕਦਾ ਵਿਊ ਅਸੀਂ ਉਹ ਸਾਹਮਣੇ ਗੋਰੇ ਵਾਲਾ ਖੂਹ ਹੈ ਉਹਦੇ ਉੱਤੇ ਮੁਰਗੀ ਖਾਨੇ ਬਣ ਗਏ ਨੇ ਹੁਣ। ਅੱਛਾ 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 ਇਹ ਸਾਹਮਣਾ ਜਿਹੜਾ ਨਾ ਇਹ ਗੋਰੇ ਵਾਲਾ ਖੂਹ ਹੈ। ਜੀ ਜੀ ਪੋਲਟਰੀ ਫਾਰਮ ਵਗੈਰਾ ਬਣ ਗਏ ਪੋਲਟਰੀ ਫਾਰਮ ਹੈ ਉਹ ਵਿਚਕਾਰ ਉਹਨਾਂ ਦੀ ਰਿਹਾਇਸ਼ ਉੱਥੇ ਉਹਨਾਂ ਦਾ ਡੇਰਾ ਹੈ। ਜੀ ਜੀ ਜਿਹੜਾ ਉਹ ਜਿੱਥੇ ਕੋ ਕਰਕੇ ਉਹ ਦਰਖਤ ਲੱਗਿਆ ਨਾ ਹਾਂਜੀ ਹਾਂਜੀ ਇੱਥੇ ਕੋ ਕਰਕੇ ਉਹ ਖੂਹ ਹੁੰਦਾ ਹੈ। ਜੀ ਠੀਕ ਹੈ ਸੈਂਟਰ ਦੇ ਨਾਲ ਹੀ ਮਕਾਨ ਬਣਿਆ ਹਾਂ। ਹੋਇਆ ਇੱਥੇ ਖੂਹ ਇੱਕ ਖੂਹ ਜਿਹੜਾ ਉਹ ਨਹਿਰ ਦੇ ਵਿੱਚ ਆ ਗਿਆ ਹੈ ਉਹ ਵੀ ਗੋਰੇ ਵਾਲੇ ਖੂਹ ਦਾ ਹੀ ਹਿੱਸਾ ਹੁੰਦਾ। ਅੱਛਾ ਹੁਣ ਉੱਥੇ ਨਹਿਰ ਪੁੱਟੀ ਗਈ ਹੈ 47 ਤੋਂ ਬਾਅਦ ਚ 56 ਦੇ ਵਿੱਚ ਤੇ ਉਹ ਖੂਹ ਨਹਿਰ ਦੇ ਵਿੱਚ ਆ ਗਿਆ। ਜੀ ਠੀਕ ਓਕੇ ਹੋਰ ਬਾਈ ਬਸ ਅਜੀ ਵੀਰ ਜੀ ਅਸੀਂ ਅੱਜ ਇੱਥੇ ਹਾਜ਼ਰ ਹੋਏ ਹਾਂ ਸਰਦਾਰ ਹਰਜੀਤ ਸਿੰਘ ਵਰਿਆ ਉਹਨਾਂ ਦੀ ਰਿਕੁਐਸਟ ਸੀ ਸਾਨੂੰ ਕਿ ਉਹਨਾਂ ਦੇ ਬਜ਼ੁਰਗਾਂ ਦਾ ਪਿੰਡ ਸੀ ਤਹਿਸੀਲ ਡਸਕਾ ਦੇ ਵਿੱਚ ਪੰਡੋਰੀਆਂ ਜੀ। ਤੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਆਉਂਦਾ ਹੈ ਜੀ ਜੀ ਤੇ ਅੱਜ ਅਸੀਂ ਐਸੇ ਹਵਾਲੇ ਨਾਲ ਹਾਜ਼ਰ ਹੋਏ ਉਹਨਾਂ ਦੇ ਬਜ਼ੁਰਗਾਂ ਦਾ ਪਿੰਡ ਵਿਖਾਉਣ ਲਈ। ਇੱਕ ਗੱਲ ਕੋਨ ਅਗਰ ਇੱਥੇ ਉਹ ਆਉਂਦੇ ਨੇ ਮਤਲਬ ਕਿ ਉਹਨਾਂ ਦਾ ਚਾਅ ਉਹਨਾਂ ਦੇ ਬਜ਼ੁਰਗਾਂ ਦੀ ਜ਼ਮੀਨ ਹਰ ਬੰਦੇ ਨੂੰ ਆਪਣੇ ਬਜ਼ੁਰਗਾਂ ਦੀ ਜਗ੍ਹਾ ਨਾਲ ਮੁਹੱਬਤ ਹੁੰਦੀ ਹੈ। ਜੀ ਜੀ ਅਗਰ ਇੱਥੇ ਆਉਂਦੇ ਨੇ ਤੁਸੀਂ ਉਹਨਾਂ ਦਾ ਕੋਈ ਚਾਅ ਚੜੇਗਾ ਤੁਹਾਨੂੰ ਕੋਈ ਆਓ ਭਗਤ ਕਰੋਗੇ ਤੁਸੀਂ ਇਹਨਾਂ ਦੀ ਜੀ ਅਲਹਮਦੁਲਿਲਾ ਐਜ਼ ਏ ਮੁਸਲਮਾਨ ਹੁੰਦਿਆਂ ਹੋਇਆਂ ਐਜ਼ ਏ ਪਾਕਿਸਤਾਨੀ ਹੁੰਦਿਆਂ ਹੋਇਆਂ ਅਸੀਂ ਉਹਨਾਂ ਨਾਲ ਹਰ ਤਰ੍ਹਾਂ ਦਾ ਤਾਮਨ ਕਰਾਂਗੇ ਔਰ ਉਹਨਾਂ ਨੂੰ ਉਹਨਾਂ ਦਾ ਜਿਹੜਾ
ਆਬਾਈ ਘਰ ਹੈ ਨਾ, ਜੀ ਜੀ, ਉਹਦੇ ਵਿੱਚ ਬਿਠਾ ਕੇ ਖਾਣਾ ਪਾਣੀ ਜੋ ਅਸੀਂ ਕਰ ਸਕਨੇ ਆ ਵਾਹ ਜੀ ਵਾਹ, ਹਰ ਤਰ੍ਹਾਂ ਤੋਂ ਉਹਨਾਂ ਨਾਲ ਤਾਵਨ ਕਰਾਂਗੇ। ਕੀ ਬਾਤ ਹੈ ਜੀ, ਕੀ ਬਾਤ। ਠੀਕ ਹੈ ਜੀ ਜੀ, ਤੇ ਮੈਂ ਸਰਦਾਰ ਸਾਹਿਬ ਨੂੰ ਜਿਹੜਾ ਨਾ ਆਪਣੀ ਦਿਲ ਦੀਆਂ ਅਥਾਹ ਗਹਿਰਾਈਆਂ ਦੇ ਨਾਲ ਸਲਾਮ ਪੇਸ਼ ਕਰਦਾ। ਕੋ ਮਤਲਬ ਅੱਜ 70-71 ਵਰਿਆਂ ਬਾਅਦ ਵੀ ਨਹੀਂ ਭੁਲਾ ਸਕੇ ਜਿਸ ਜ਼ਮੀਨ ਤੇ ਉਹਨਾਂ ਦੇ ਬਜ਼ੁਰਗਾਂ ਨੇ ਪੈਰ ਲਾਏ, ਜਿੱਥੋਂ ਉੱਠ ਕੇ ਗਏ ਹੋ। ਜੀ ਜੀ, ਬੜੀ ਗੱਲ ਹੈ, ਬੜੀ ਗੱਲ ਜੀ। ਠੀਕ ਹੈ, ਉਹ ਹੋਰ ਸਾਰਾ ਕੁਝ ਜਿਹੜਾ ਨਾ ਉਹਨਾਂ ਦੀ ਇਸ ਮੁਹੱਬਤ ਨੂੰ ਹੀ ਵੇਖਦਿਆਂ ਹੋਇਆ ਨਾ ਜੀ ਜੀ, ਮੈਂ ਸਾਰਾ ਕੁਝ ਪੇਸ਼ ਕਰਨਾ। ਬਿਲਕੁਲ ਜੀ, ਔਰ ਦਿਲ ਬਿਲਕੁਲ। ਦੇ ਅੰਦਰ ਖਾਸ ਰੱਖਣਾ ਕਿ ਸਰਦਾਰ ਸਾਹਿਬ ਨੂੰ ਵੇਖਾਂ। ਅੱਛਾ ਅੱਛਾ, ਉਹ ਆਣ ਵੀ ਜੀ ਜੀ, ਉਹ ਆਣ ਵੀ ਤੇ ਆ ਕੇ ਆਪਣਾ ਘਰ ਬੂਆ ਦੇਖਣ, ਜੀ ਜੀ, ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਹੱਥਾਂ ਦੇ ਬਣਾਏ ਹੋਏ ਘਰ ਨੇ ਉਹ ਮੌਜੂਦ ਨੇ, ਬੇਸ਼ੱਕ ਤੇ ਬੇਸ਼ੱਕ। ਉੱਥੇ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਅਸੀਂ ਉਹਨਾਂ ਨੂੰ ਉੱਥੇ ਬਿਠਾ ਕੇ ਮਤਲਬ ਉਹਨਾਂ ਦੀ ਸੇਵਾ ਸੁਵਾ ਵੀ ਕਰਾਂਗੇ ਤੇ ਸਾਰਾ ਕੁਝ ਕਰਾਂਗੇ। ਜਿਵੇਂ ਨਵਜੋਤ ਸਿੰਘ ਸਿੱਧੂ ਜਿਹੜਾ ਨਾ ਜੀ, ਉਹ ਜੀ। ਖੁਸ਼ਬਾਸ਼ ਗਿਆ ਨਾ ਵਾਪਸ, ਵਾਹ। ਅਲਹਮਦੁਲਿਲਾ ਸਰਦਾਰ ਸਾਹਿਬ ਨੂੰ ਵੀ ਅਸੀਂ ਇਸ ਤਰ੍ਹਾਂ ਹੀ ਭੇਜਾਂਗੇ, ਕੀ ਬਾਤ, ਤੋਹਫੇ ਤਾਇਫਾਂ ਦੇ ਨਾਲ ਭੇਜਾਂਗੇ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ ਜੀ। ਠੀਕ। ਮੈਂ 93 ਦੇ ਵਿੱਚ ਗ੍ਰੈਜੂਏਸ਼ਨ ਕੀਤੀ। ਜੀ ਜੀ, ਅਲਹਮਦੁਲਿਲਾ ਮੈਂ ਪੜ੍ਹਿਆ ਲਿਖਿਆ ਵਾਂ, ਅਨਪੜ੍ਹ ਨੇ। ਠੀਕ ਹੈ, ਮੇਰੇ ਵਾਲ ਸਾਹਿਬ ਆਰਮੀ ਦੇ ਵਿੱਚ ਸੂਬੇਦਾਰ ਨੇ। ਜੀ ਜੀ, ਠੀਕ ਹੈ, ਠੀਕ ਠੀਕ, ਮੇਰੇ ਵਾਲਾ ਸਾਹਿਬ 3 ਭਾਈ ਹਨ, ਜੀ ਜੀ, ਹਕੀਮ ਅਬਾਸ ਅਲੀ, ਖਾਦਮ ਹੁਸੈਨ ਤੇ ਸੂਬੇਦਾਰ ਮੁਸ਼ਤਾਕ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਠੀਕ, ਉਹਨਾਂ ਨੂੰ ਪੁਰਾਣੇ ਬਜ਼ੁਰਗਾਂ ਦੇ ਨਾਂ ਦੇ ਯਾਦ ਹੋਣਗੇ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਨੇ। ਖੁਦਾ ਬਖਸ਼ ਲੁਹਾਰ, ਸਤਰਦੀਨ, ਜੀ ਜੀ, ਸਾਦਕ, ਇਸਮਾਈਲ, ਅੱਲਾ ਦਿੱਤਾ। ਠੀਕ ਠੀਕ, ਜ਼ਰੂਰ ਜਾਣਦੇ ਹੋਣਗੇ ਜੀ, ਜ਼ਰੂਰ ਜਾਣਦੇ ਹੋਣਗੇ। ਜਿਹੜੇ ਉਹਨਾਂ ਦੇ ਨੇ ਸਰਦਾਰ ਕੀ ਮੇਰੇ ਨਾਮ ਚ ਨਾਮ ਖੁਸ਼ਹਾਲ ਚੰਦ, ਹਾਂ ਹਾਂ, ਉਹਨਾਂ ਵਾਲਾ ਘਰ ਜਿਹੜਾ ਉਹ ਮੇਰੇ ਤਾਏ ਉਹਨਾਂ ਦੇ ਕੋਲ ਹੈ। ਅੱਛਾ ਹਾਂਜੀ, ਠੀਕ, ਉਹ ਤੁਹਾਡੇ ਤਾਏ ਉਹ ਮੇਰੇ ਤਾਏ ਹੋਣੀ ਨੇ। ਅੱਗੋਂ ਉਹਨਾਂ ਦੀ ਔਲਾਦ ਸ਼ਲਾਦ ਜਿੰਨੇ ਵੀ ਜੀ ਨੇ ਨਾ, ਜੀ ਜੀ, ਉਹ ਉਹਦੇ ਵਿੱਚ ਹੁਣ ਉਹਨੂੰ ਸ਼ਹੀਦ ਕਰਕੇ ਉਹਨਾਂ ਨੇ ਤੇ ਮੁਖਤਲਿਫ ਹਿੱਸਿਆਂ 'ਚ ਤਕਸੀਮ ਕਰ ਲਿਆ ਗਿਆ। ਵਾਹ ਜੀ, ਠੀਕ ਠੀਕ ਹੈ। ਠੀਕ, ਸਹੀ ਸਹੀ। ਤੇ ਖੁਸ਼ਹਾਲ ਖੁਸ਼ਹਾਲ ਚੰਦ ਸੀ, ਜਿਹੜਾ ਚੌਧਰੀ ਖੁਸ਼ਹਾਲ ਚੰਦ ਸੀ ਇਸ ਪਿੰਡ ਦਾ ਨੰਬਰਦਾਰ ਵੀ ਸੀ, ਜੀ, ਜੀ। ਉਹਦੇ ਬਾਰੇ ਤੁਸੀਂ ਕੀ ਕੁਝ ਸੁਣਦੇ ਰਹੇ ਬਜ਼ੁਰਗਾਂ ਕੋਲੋਂ, ਕਿਸ ਤਰ੍ਹਾਂ ਦਾ ਬੰਦਾ ਉਹ ਸੀ ਉਹ? ਸੁਣਿਆ ਹੈ ਕਿ ਉਹਨਾਂ ਦਾ ਦੌਰ ਹੁਣ ਵਾਲੇ ਜਿਹੜੇ ਇੱਥੇ ਮੌਜੂਦ ਚੌਧਰੀ ਨੇ ਨਾ, ਜੀ ਜੀ, ਉਹਨਾਂ ਨਾਲੋਂ ਅੱਛਾ ਹੈ। ਅੱਛਾ, ਹਾਂਜੀ, ਠੀਕ ਹੈ। ਕੋਈ ਐਸੀ ਗੱਲ, ਕੋਈ ਚੰਗਿਆਈ ਦੀ ਉਹਨਾਂ ਦੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ? ਵੇਖੋ ਜੀ, ਖੁਸ਼ਹਾਲ ਇਹ ਚੰਦ। ਸੁਣਿਆ ਹੈ ਜੋ ਮੈਂ, ਕਿਉਂਕਿ ਮੈਂ ਉਸ ਵਕਤ ਦੀ ਪੈਦਾਇਸ਼ ਨਹੀਂ, ਲੇਕਿਨ ਮੈਂ ਆਪਣੇ ਵਾਉਜਦਾਦ ਤੋਂ ਸੁਣਿਆ ਹੈ ਜੀ ਜੀ, ਕਿ ਸਰਦਾਰ ਸਾਹਿਬ ਦੇ ਹੁੰਦਿਆਂ ਕੋ ਪਿੰਡ ਦੇ ਵਿੱਚ ਮੁੰਡਾ ਜਿਹੜਾ ਨਾ ਉਹ ਕੰਘੀ ਪੱਟੀ ਕਰਕੇ ਤੇ ਮੋੜਾਂ ਤੇ ਨਹੀਂ ਖਲੋ ਸਕਦਾ। ਠੀਕ ਠੀਕ ਹੈ, ਮਤਲਬ ਹਯਾ ਜਿਹੜੇ ਫਜ਼ੂਲ ਅੱਜ ਕੱਲ ਦੇ ਰਾਂਝੇ ਬਣੇ ਫਿਰਦੇ ਨੇ ਨਾ, ਹਾਂ ਹਾਂ ਹਾਂ, ਨਾ ਸਰਦਾਰ ਸਾਹਿਬ ਦੇ ਹੁੰਦਿਆਂ ਕੋਈ ਰਾਂਝਾ ਹੀ ਫਿਰਦਾ ਸੀ ਤੇ ਨਾ ਅੱਜ ਦੀਆਂ ਹੀਰਾਵਾਂ ਕੋਈ ਹੀਰ ਫਿਰਦੀ। ਵਾਹ ਵਾਹ ਜੀ ਵਾਹ, ਕੀ ਬਾਤ। ਇਹ ਸਰਦਾਰ ਸਾਹਿਬ ਨੂੰ ਸ਼ਰਮਾ ਹਨ ਔਰ ਸਰਦਾਰ ਸਾਹਿਬ ਦੀ ਹਿਆ ਲੋਕ ਕਰਦੇ ਹਨ। ਜਦੋਂ ਸੁਣਿਆ ਹੈ ਕਿ ਲੋਕਾਂ ਨੂੰ ਪਤਾ ਲੱਗਦਾ ਹੈ ਵੀ ਚੌਧਰੀ ਖੁਸ਼ਹਾਲ ਚੰਦ ਘੋੜੇ ਤੇ ਚੜਿਆ ਆਉਂਦਾ ਹੈ ਤੇ ਸਾਈਡ ਕਰ ਜਾਂਦੇ ਹਨ। ਠੀਕ ਠੀਕ ਠੀਕ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਮੈਂ ਸਰਦਾਰ ਸਾਹਿਬ ਦੇ ਸੁਣਨ ਗਿਣਨ ਵਾਲਿਆਂ ਨੂੰ ਤੇ ਸਰਦਾਰ ਸਾਹਿਬ ਦੇ ਆਲਾ ਖਾਨਾ ਨੂੰ ਦਿਲ ਦੀਆਂ ਅਥਾਹ ਗਹਿਰਾਈਆਂ ਦੇ ਨਾਲ ਸਲਾਮ ਪੇਸ਼ ਕਰਦਾ। ਤੇ ਸਰਦਾਰ ਹਰਜੀਤ ਸਿੰਘ ਵਰਿਆ ਨੂੰ ਅਸੀਂ ਸਰਦਾਰ ਕਰਨਾ। ਹਰਜੀਤ ਸਿੰਘ ਵਰਿਆ ਸਾਹਿਬ ਨੂੰ ਵੀ ਸਲਾਮ ਪੇਸ਼ ਕਰਦਾ। ਹਾਂ, ਤੇ ਇੱਕ ਨੇ ਜੀ ਸਰਦਾਰ ਗੁਰਮੀਤ ਸਿੰਘ ਵਰਿਆ, ਉਹ ਇਹਨਾਂ ਦਾ ਵੀ ਪਿੰਡ ਆਇਆ ਸੀ। ਸਰਦਾਰ ਗੁਰਮੀਤ ਸਿੰਘ ਵਰਿਆ ਸਾਹਿਬ ਨੂੰ ਵੀ ਮੈਂ ਤੇ ਸਲਾਮ ਪੇਸ਼ ਕਰਨਾ। ਇੱਥੇ ਆਣ ਆਪਣਾ ਘਰ ਬੁਲਾ ਰੱਖਣ ਤੱਕ। ਬੇਸ਼ੱਕ, ਸਤ ਬਿਸਮਿਲ੍ਲਾ ਜੀ, ਠੀਕ ਹੈ, ਠੀਕ ਹੈ ਜੀ। ਹਾਂ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ। अस्सलाम वालेकुम बाबा जी। वालेकुम ਕੀ ਹਾਲ ਹੈ ਜੀ, ਠੀਕ ਹੋ? अल्लाह का करम ठीक ਕੀ ਨਾਂ ਜੀ ਤੁਹਾਡਾ? मोहम्मद अली ਮੁਹੰਮਦ ਹਨੀਫ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? रोशनदीन ਰੋਸ਼ਨਦੀਨ। ਤੇ ਬਾਬੇ ਦਾ ਨਾਂ ਕੀ ਸੀ? ਦਾਦੇ ਦਾ? बुधावा ਵਧਾਵਾ। ਕਿਹੜੀ ਬਰਾਦਰੀ ਆਪਣੀ? राई ਰਾਈ ਬਰਾਦਰੀ। ਜੱਦੀ ਪਿੰਡ ਤੁਹਾਡਾ ਹੈ ਜੀ, ਪੰਡੋਰੀਆਂ ਹੀ? ਠੀਕ ਹੈ ਬਾਬਾ ਜੀ। ਸਨ 47 ਤੋਂ ਪਹਿਲੇ ਜਿਹੜੇ ਲੋਕ ਇੱਥੇ ਵਸਦੇ ਸਨ, ਉਹਨਾਂ ਦਾ ਤਲਕ ਕਿਹੜੀ ਕਿਹੜੀ ਬਰਾਦਰੀ ਨਾਲ ਸੀ? ਮਤਲਬ ਸਿੱਖ ਸਨ? शेख भी सन, मोले भी सन, ਅੱਛਾ, मल्ले कोई सिर बाहर देन, कोई जूड़े रख दे रहे ਸਹੀ ਹੈ, ਠੀਕ ਹੈ। ਤੇ ਕਿੰਨੇ ਕੁ ਘਰ ਹੋਣਗੇ ਉਹ? वाहवा सन घर इतने आम बहुते हिंदू सन, ਅੱਛਾ, ਬਹੁਤੇ ਹਿੰਦੂ ਹੀ ਸਨ। बहुते हिंदू। ਠੀਕ ਹੈ। ਕਿੱਡਾ ਕੁ ਵੱਡਾ ਪਿੰਡ ਸੀ ਪੰਡੋਰੀਆਂ ਸਨ 47 ਤੋਂ ਪਹਿਲੇ? पिंड उन्ना ही है, वो दो चार कुल्ले बधेरे पिंड होने जिन्ना ਕਟਾਈ ਹੋਣਾ ਇਹਨਾਂ नहीं कटिया नहीं कोई भी ਨਹੀਂ ਦੋ ਬਾਹਰ ਵਧਨੇ ਉਹਨੇ ਪਿੰਡ ਵੀ ਘਰ ਖਾਲੀ ਕੋਈ खाली बाहर होकरी वाले बिच ओदे इट दे विच ते है जी, जी, जी। वो को बकरे नहीं ना
ਠੀਕ ਕੋ 2-250 ਘਰ ਹੋਏਗਾ ਵੀਰ ਜੀ? ਸਹੀ ਹੈ, 2-250 ਘਰ ਸੀ। ਬਾਬਾ ਜੀ ਇਹ ਦੱਸੋ ਉਸ ਵੇਲੇ ਨੰਬਰਦਾਰ ਕਿੰਨੇ ਸਨ ਪੰਡੋਰੀਆਂ ਪਿੰਡ ਦੇ? ਨੰਬਰਦਾਰ 3 ਸਨ। ਕੀ ਨਾਂ ਸੀ ਨਾਲ? ਉੱਚੀ ਬੋਲੋ ਜਰਾ ਵਿੱਚ ਇੱਕ ਦਾ ਨਾਂ ਤੇ ਲੱਥੂ ਸੀ। ਅੱਛਾ, ਉਹ ਕਿਹਨਾਂ ਵਿੱਚੋਂ ਸੀ? ਨੱਥੂ ਸਿੱਖਾਂ ਚੋਂ? ਸਿੱਖੋ ਜੋ ਸੀ। ਅੱਛਾ, ਇੱਕ ਦਾ ਨਾਂ ਕਰਮਚੰਦ ਸੀ। ਕਰਮਚੰਦ। ਅੱਛਾ, ਉਹ ਐਸੇ ਤਾਂ ਨਹੀਂ ਹੁਣ ਬੰਦੇ ਭੁੱਲ ਗਿਆ। ਬਾਬਾ ਜੀ ਉਹ ਦੱਸੋ ਆਪਣੇ ਪਿੰਡ ਬਾਰੇ, ਕਿਸ ਤਰ੍ਹਾਂ ਦਾ ਉਦੋਂ ਸਲੂਕ ਸੀ ਆਪਸ ਦੇ ਵਿੱਚ, ਮੁਸਲਮਾਨਾਂ ਦਾ ਤੇ ਸਿੱਖਾਂ ਦਾ ਜਾਂ ਹਿੰਦੂ ਲੋਕ? ਇੱਥੇ ਸਲੂਕ ਚੰਗਾ ਸੀ ਸਾਜੀ ਦਾ। ਅੱਛਾ, ਠੀਕ ਠਾਕ ਸਲੂਕ ਸੀ ਆਪਸ ਵਿੱਚ? ਅੱਛਾ, ਨਾ ਝਟਕਾ ਉਹ ਕਰਦੇ ਤੇ ਨਾ ਇਹ ਮਤਲਬ ਢੱਕੇ ਕਰਦੇ। ਅੱਛਾ ਅੱਛਾ, ਹਾਂ ਠੀਕ ਹੈ। ਤੁਸੀਂ ਇਹ ਗੱਲ ਕੀਤੀ ਕਿ ਇਸ ਗੱਲ ਨੂੰ ਲੈ ਕੇ ਪਿੰਡਾਂ ਥਾਵਾਂ ਵਿੱਚ ਉਸ ਵੇਲੇ ਜਿਹੜਾ ਹੁੰਦਾ ਸੀ ਨਾ ਇੰਤਸ਼ਾਰ, ਫਸਾਦ, ਝਗੜਾ ਵਗੈਰਾ, ਇਸ ਗੱਲ ਤੇ ਹੀ ਹੁੰਦਾ ਸੀ? ਹਾਂ, ਇੱਥੇ ਜਿਹੜਾ 24 ਸਾਲ ਸੀ ਉਹਦਾ ਇਹ ਇੱਕ ਰੋਲ ਸੀ ਦੂਜਿਆਂ ਦੇ ਵੀ। ਮਤਲਬ ਇਹ ਗੱਲ ਤੇ ਮੁੱਕ ਮੁਕਾ ਹੋਇਆ ਸੀ ਕਿ ਤੁਸਾਂ ਵੀ ਨਹੀਂ ਝਟਕਾ ਕਰਨਾ ਤੇ ਤੁਸਾਂ ਵੀ ਨਹੀਂ ਵੱਡਾ ਡੰਗਰ ਕਰਨਾ ਕੋਈ। ਠੀਕ ਹੈ, ਸਹੀ। ਮੈਂ ਉਹਦੀ ਚੜਾ ਜਿਹੜੀ ਉਹਨੇ ਚੰਗੀ ਕੀਤੀ ਹੈ। ਇੱਥੇ ਉਹਦਾ ਭਰਾ ਹੀ ਲੱਗਾ ਸੀ ਨਹਾਉਣ ਤੇ ਉਹਨੇ ਸਾਡੇ ਇੱਕ ਬਾਬਾ ਕੁਮਿਆਰ ਸੀ ਜਮਾਲ ਜੀ ਉਹਦਾ ਨਾਮ। ਉਹਨੇ ਆਖਿਆ ਤੂੰ ਫਲਾਣ ਟੋਕ ਮਾਰਿਆ ਤੂੰ ਉੱਥੇ ਮੈਂ ਗੁਰਦੁਆਰੇ ਜਾ ਕੇ ਨਹਾਉਣਾ। ਹੈਂ, ਉਹਨੂੰ ਪਤਾ ਲੱਗਾ ਕਿ ਉਹਨੇ ਆਪਣੇ ਭਰਾ ਨੂੰ ਗਾਲਾਂ ਕੱਢੀਆਂ, ਭਰਾ ਚੋਦਾ ਇਹ ਉੱਥੇ ਤੁਰ ਜਾ ਕੇ ਫੇਰ ਕਰ ਲੈਗਾ। ਕਿਉਂ ਗਿਆ ਉਧਰ? ਉਹਨੇ ਚੜਾ ਚੰਗੀ ਕੀਤੀ ਹੈ। ਅੱਛਾ ਅੱਛਾ, 24 ਸਾਲ। ਠੀਕ, ਦਾਨਾ ਬੰਦਾ ਸੀ। ਹਾਂ, ਹਾਂ, ਸਹੀ। ਤੇ ਗੁਰਦੁਆਰੇ ਕਿੰਨੇ ਸਨ ਬਾਬਾ ਜੀ? ਇੱਕੋ ਹੀ ਹੀ ਸੀ। ਤੇ ਮਸਜਿਦਾਂ? ਮਸਜਿਦਾਂ ਉਦੋਂ ਵੀ 3 ਸਨ। ਅੱਛਾ, ਉਦੋਂ ਵੀ 3 ਸਨ ਤੇ ਹੁਣ ਵੀ 3। ਹੁਣ ਵੀ 3 ਮਸਜਿਦਾਂ ਸਨ। ਠੀਕ ਹੈ। ਤੇ ਗੁਰਦੁਆਰਾ ਇੱਕ ਹੀ ਸੀ ਤੇ ਉਹ ਕਿਹੜੇ ਮਹੱਲੇ ਸੀ? ਪਿੰਡੂ? ਉਹ ਤੇ ਆ ਗੁੱਠੇ ਠੀਕ, ਆਪਣਾ ਲਹਿੰਦੇ? ਨਹੀਂ, ਆ ਗੁੱਠੇ ਦੀ ਪਹਾੜ ਵਿੱਚ ਦੱਖਣ ਵਾਲੀ ਸਾਈਡ ਦੀ ਪਹਾੜ ਹੈ ਇਹਦੇ ਤੇ ਲੈਂਦੇ ਦੀ ਗੁੱਠੇ। ਲਹਿੰਦੇ ਦੀ ਗੁੱਟ ਤੇ ਸੀ। ਗਫੂਰ ਦਾ ਨਹੀਂ ਅੱਜ ਗੁਰਦੁਆਰਾ ਹੋਈ ਹੈ। ਅੱਛਾ ਅੱਛਾ, ਠੀਕ ਹੈ। ਤੇ ਕੋਈ ਮੰਦਿਰ ਵੀ ਆਇਆ ਸੀ? ਕੋਈ ਮੰਦਰ ਨਹੀਂ। ਤੁਹਾਡੇ ਪਿੰਡ ਉਸ ਵੇਲੇ ਕੋਈ ਦੁਕਾਨ ਹੈ ਸੀ? ਦੁਕਾਨਾਂ ਦੇ ਆ ਸੀ। ਅੱਛਾ, ਉਹ ਕੌਣ ਲੋਕ ਕਰਦੇ ਸਨ ਦੁਕਾਨਦਾਰੀ? ਹਿੰਦੂ ਖੱਤਰੀ? ਕੋਈ ਹਿੰਦੂ ਕਰਦਾ ਸੀ, ਕੋਈ ਖੱਤਰੀ ਕਰਦਾ ਸੀ, ਕੋਈ। ਅੱਛਾ, ਨਾ ਯਾਦ ਕਿਸੇ ਖੱਤਰੀ ਦਾ ਜਿਹੜਾ ਦੁਕਾਨ ਚਲਾਉਂਦਾ? ਤੁਸੀਂ ਆਪਣਾ ਚੀਜ਼ ਲੈਣ ਜਾਣਾ ਉਸ ਵੇਲੇ, ਤੁਸੀਂ ਤੇ ਬੱਚੇ ਸੀ ਨਾ? ਐਡੀ ਨਾਲ ਇੱਥੇ ਕੋਈ ਸੀ ਬਾਬਾ ਕਿਰਪਾ ਨੂੰ ਲਿਆ। ਅੱਛਾ, ਉਹਦਾ ਨਾਲ ਸਿਰ ਮੁੰਡਾ ਸੀ, ਦਾੜੀ ਮੋਚੀ ਕੋਈ ਰੱਖੀ ਸੀ। ਮਤਲਬ ਉਹ ਸਿੱਟੇ ਚੋਕ ਕੇ ਮਤਲਬ ਉਹਦੇ ਕੋਲ ਕੋਈ ਚੀਜ਼ ਲੈਣੀ ਜਿਵੇਂ ਮਿਸ਼ਰੀ ਤੇ ਮੂੰਗਫਲੀ ਹੁੰਦੀ, ਹੋਰ ਕਿਹੜੀਆਂ ਸ਼ਾਵਾਂ। ਜੀ ਇਹ ਪਿੱਛੇ ਬਾਬਾ ਜੀ ਨੇ ਦੱਸਿਆ ਕਿ ਬੇਲੀ ਰਾਮ ਹੁੰਦਾ ਸੀ, ਖੱਤਰੀ ਸੀ ਉਹ ਦੁਕਾਨਦਾਰੀ। ਠੀਕ ਹੈ, ਸਹੀ। ਬਾਬੇ ਨੂੰ ਜਿਹੜਾ ਬਾਬਾ ਉਹਦਾ ਸਿਆਣਾ ਬਾਬਾ ਸੀ। ਬਸ ਉਹ ਉਮਰ ਦੀ ਵਜ੍ਹਾ ਨਾਲ ਉਹਨਾਂ ਦੀ ਮਤਲਬ ਆਵਾਜ਼ ਨਹੀਂ ਸਾਡੇ ਤੱਕ। ਅਸੀਂ ਤਾਂ ਉਹਨਾਂ ਦੀ ਆਵਾਜ਼ ਸੁਣ ਲੈਣਾ, ਕੈਮਰੇ ਤੱਕ ਹੋ ਸਕਦਾ ਨਾ ਪਹੁੰਚੇ। ਸਹੀ ਹੈ। ਤੇ ਬਾਬਾ ਜੀ ਸ਼ਹਿਰ ਕਿਹੜਾ ਲੱਗਦਾ ਸੀ ਉਸ ਵੇਲੇ ਤੁਹਾਨੂੰ? ਉਦੋਂ ਦੇ ਆਮ ਸੌਦਾ ਲਿਆਉਂਦਾ ਜਾਮਕਿਆਂ ਤੋਂ। ਜਾਮ ਕੇ ਚੀਮਾ? ਅੱਛਾ, ਸ਼ਹਿਰ ਧੱਕਾ ਵੀ ਲੱਗਦਾ ਸੀ ਤੇ ਅੱਛਾ, ਉਸ ਵੇਲੇ ਜਾਮ ਕੇ ਚੀਮਾ ਬਾਜ਼ਾਰ ਸਨ ਠੀਕ ਠਾਕ? ਮਤਲਬ ਬਾਜ਼ਾਰ ਤੇ ਕੋਈ ਮਤਲਬ ਮਾਹੌਲ ਵੀ ਜਿੱਦਾਂ ਦਾ ਕਿਸੇ ਬੰਦਾ ਜਾ ਹੋਵੇ ਉਦੋਂ ਆਮ ਮਤਲਬ ਇੱਥੋਂ ਹੀ ਸੌਦਾ ਲੈਣਾ ਜਾਮ ਕੇ। ਜੀ ਠੀਕ। ਤੂੰ ਕਰਕੇ ਜਾਣਾ ਨਹੀਂ ਜਾਮ ਕੇ ਨੇੜੇ ਰਹਿੰਦੇ। ਅੱਛਾ, ਸਹੀ। ਮਤਲਬ ਉੱਥੋਂ ਤੁਸੀਂ ਸੌਦਾ ਸਲਫ ਲੈਣ ਨਾ? ਠੀਕ ਹੈ। ਸਕੂਲ ਹੈ ਸੀ ਕੋਈ? ਸਕੂਲ 47 ਤੋਂ ਪਹਿਲੇ ਸਕੂਲ ਸਾਡਾ ਉਦੋਂ ਵੀ ਸੀ। ਹਾਂ, ਤੁਸੀਂ ਗਏ ਸਕੂਲ? ਨਹੀਂ, ਅਸੀਂ ਤੇ ਗਏ ਨਹੀਂ। ਅੱਛਾ, ਸਕੂਲ ਹੈ ਪਿੱਛੇ ਵੀ ਉਸੇ ਜਗ੍ਹਾ ਹੀ ਸਕੂਲ ਅੱਜ ਵੀ? ਅੱਛਾ, ਪੁਰਾਣੀ ਬੋਰਡ ਨੂੰ ਉਦੋਂ ਗਈ ਜੀ ਆ ਪਿੱਛੇ ਸਕੂਲ ਮਤਲਬ ਆ ਰਿਹਾ। ਠੀਕ। ਇੱਥੇ ਇਮਾਰਤ ਹੁੰਦੀ ਹੈ, ਹੁਣ ਪਿੱਛੇ ਨਵੀਂ ਬਣੀ। ਨੌਕਰੀ ਕੀਤੀ ਹੈ? ਨਹੀਂ, ਇੱਥੇ ਕਿੰਨੀ ਦੇਰ ਕੀਤੀ ਹੈ? ਕਿੰਨੀ ਦੇਰ ਇੱਥੇ ਨੌਕਰੀ ਕੀਤੀ ਹੈ? ਮੈਂ ਇੱਥੇ ਕੋਈ ਤਕਰੀਬਨ ਕੀਤੀ ਹੈ 25, 26 ਤੇ 27 ਸਾਲ। ਟੀਚਰ ਰਹੇ ਨੇ? ਮੁਲਾਜ਼ਮ ਸਨ। ਅੱਛਾ 27 ਸਾਲ ਕੀਤੀ ਮੈਂ ਇੱਥੇ। ਠੀਕ ਹੈ। ਤੇ ਬਾਬਾ ਜੀ ਤੁਸੀਂ ਗਏ ਸਕੂਲ? ਨਹੀਂ। ਠੀਕ ਹੈ। ਤੇ ਇਹ ਕੋ ਪਤਾ ਵੀ ਮਾਸਟਰ ਕਿੱਥੋਂ ਦੇ ਪੜਾਉਂਦੇ ਸਨ? ਲਾਮ ਨਹੀਂ ਪਤਾ ਨਹੀਂ। ਠੀਕ ਹੈ, ਸਹੀ। ਜੀ ਪੰਡੋਰੀਆਂ ਪਿੰਡ ਦੇ ਜਿਹੜੇ ਲਾਮ ਦੇ ਪਿੰਡ ਨੇ ਇਹਨਾਂ ਦੇ ਨਾਂ ਦੱਸੋ। ਆ ਗਿੱਲਾ ਚੱਕ ਦੋ ਆਰੇ। इधर सखोगे पर इधर जंदूगरा है। अच्छा, कांवालेट जैसा ठीक है। ਬਾਕਰਪੁਰ ਮਿਰਜ਼ਾ ਇਹ ਪਿੰਡ ਪੁਰਾਣੇ ਨੇ 47 ਦਾ। ਠੀਕ ਹੈ। ਤੇ ਤੁਹਾਡੇ ਪਿੰਡ ਦੇ ਜਿਹੜੇ ਉਹ ਜੱਟ ਸਨ ਸਿੱਖ, ਉਹ ਉਹਨਾਂ ਦੀ ਗੋਤ ਸੀ ਵਰਿਆ?
ਵਰਿਆ ਵਰਿਆ। ਤੇ ਹੋਰ ਕਿੰਨੇ ਕੁ ਪਿੰਡ ਨੇ ਤੁਹਾਡੇ ਇਸ ਇਲਾਕੇ ਦੇ ਵਿੱਚ ਹੋਰ ਵੀ ਵਰਿਆ ਪਿੰਡ ਹੋਣਗੀਆਂ ਜਿਹੜੇ ਹਾਂ? ਹੋਰ ਵੀ ਕੋਮਾਂ ਹੁੰਦੀਆਂ ਕਿ ਇਹਦੇ ਅਸੀਂ ਹੁਣ ਮਤਲਬ ਆਖੀਏ ਅੱਛਾ ਸਾਰੀ ਵਰਿਆ ਦੇ ਸਨ ਹਾਂ ਵਿੱਚ ਹੋਰ ਵੀ ਕੋਈ ਘੁੰਮਣ ਸਨ ਕੋ ਮਤਲਬ ਅੱਛਾ। ਮਤਲਬ ਘੁੰਮਣੇ ਦੇ ਵੀ ਘਰ ਆ? ਜਾਟਾਂ ਲੋਕਾਂ ਦੀਆਂ ਕਈ ਕੋਮਾਂ ਹੁੰਦੀਆਂ ਹਾਂਜੀ, ਹਾਂਜੀ। ਜਾਟਾਂ ਨੇ ਬਣੀਆਂ ਜੀ 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 ਇਹ ਜਿਹੜੇ ਮੁਸਲਮਾਨ ਜੱਟ ਨੇ ਇਹਨਾਂ ਦਾ ਵੀ ਹੁੰਦਾ ਤਾਂ ਹਾਂ ਬਿਲਕੁਲ ਜੀ ਬਿਲਕੁਲ। ਕੋਈ ਚੀਮੇ ਨੇ ਕੋਈ ਬੜਾਇਚ ਨੇ ਕੋਈ ਬਾਜਵੇ ਹਾਂ। ਘੁੰਮਣ ਹੋ ਗਏ। ਹਾਂ ਇਸੇ ਤਰ੍ਹਾਂ ਉਦੋਂ ਵੀ ਇਹ ਸੀ ਉਹਨਾਂ ਦਾ ਜੀ ਠੀਕ 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 ਠੀਕ। ਬਾਬਾ ਜੀ ਕਿੰਨੇ ਖੂਹ ਵੇਖੇ ਤੁਸਾਂ ਪੰਡੋਰੀਆਂ ਪਿੰਡ ਚ? ਖੂਹ ਗਿਣੇ ਤੇ ਨਹੀਂ ਸਾਰੇ ਖੂਹ ਤੋਂ ਬਾਅਦ ਕੋਈ ਕੋਈ ਡਲ ਸੀ ਖੂਹ ਦੇ ਹੁਣ ਖੇਤੀ ਮੁੱਕੇ ਨੇ ਹਾਂ ਹਾਂ ਖੂਹ ਦੇ 5-10 ਸਾਲਾਂ ਦੀ ਮੁੱਕੇ ਜਿਹੜਾ ਪਾਣੀ ਤੁਸੀਂ ਪੀਣ ਲਈ ਇਸਤੇਮਾਲ ਕਰਦੇ ਹੋ ਹਾਂ। ਉਹ ਪਿੰਡ ਹੀ ਲੱਗੀ ਸੀ ਕੋਈ ਖੂਹੀ? ਖੂਹੀਆਂ ਸਨ 3-4 ਇੱਕ ਇੱਥੇ ਕਰਕੇ ਸੀ ਅੱਛਾ ਇੱਕ ਇੱਥੇ ਵਿੱਚ ਕਰਕੇ ਸੀ ਇੱਕ ਉਹ ਪਾਸੇ ਸੀ। 3 ਖੂਹੀਆਂ ਵੇਖੀਆਂ ਸਹੀ। ਤੇ ਪਾਣੀ ਸ਼ਾਣੀ 12 ਮਹੀਨੇ ਰਹਿੰਦਾ ਹੈ? ਪਾਣੀ 12 ਮਹੀਨੇ ਰਹਿੰਦਾ ਅੱਛਾ ਪਾਣੀ ਵਧੀਆ ਹੈ? ਪਾਣੀ ਜਾਂਦਾ ਸ਼ੁਰੂ ਤੋਂ ਹੀ ਹੁਣ ਵੀ ਚੰਗਾ ਹੈ ਉਦੋਂ ਵੀ ਚੰਗਾ ਹੈ। ਹਾਂ ਬਿਲਕੁਲ ਬਿਲਕੁਲ ਠੀਕ। ਅੱਛਾ ਆਪਣਾ ਸਾਡੇ ਵੀਰ ਨੇ ਨਹਿਰ ਦਾ ਜ਼ਿਕਰ ਕੀਤਾ। ਨਹਿਰ ਵੀ ਲੱਗਦੀ ਹੈ ਇਸ ਪਿੰਡ ਨਹਿਰ ਨੂੰ? ਪੈਂਦੀ ਹੁਣ ਪਰਲੇ ਪਾਸੇ ਪਈ ਲੱਗਦੀ ਹੈ ਨਹਿਰ ਬਾਅਦ ਚ ਬਣੀ ਹੋਈ ਹੈ। ਨਹਿਰ ਬਾਅਦ ਚ ਨਿਕਲੀ ਹੈ 47 ਵੇਲੇ ਦੀ ਨਹੀਂ? ਇਹ ਬਾਅਦ ਵਿੱਚ ਬੜੀ ਦੇਰ ਕੀ ਬਾਤ ਨਿਕਲੀ ਹੈ ਅੱਛਾ 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 ਠੀਕ ਹੈ। ਫਿਰ ਉਦੋਂ ਬਾਅਦ ਸਾਡੀ ਉਦੋਂ ਦਾੜੀ ਸ਼ਾੜੀ ਫੁੱਟਣ ਦੇ ਜਦੋਂ ਬੜੀ ਸਹੀ ਸਹੀ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਜਿਹੜੀਆਂ ਤੁਸੀਂ ਦੱਸੀਆਂ 3 ਖੂਹੀਆਂ ਜਿੱਥੇ ਤੁਸੀਂ ਪਾਣੀ ਪੀਂਦੇ ਹੋ ਮੁਸਲਮਾਨ, ਤੇ ਕੋਈ ਸਾਂਝੀ ਖੂਹੀ ਵੀ ਹੈ ਸੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ? ਸਾਂਝੀਆਂ ਸਾਰੀਆਂ ਸਾਰੀਆਂ ਸਾਂਝੀਆਂ ਸਨ? ਹਾਂ ਅੱਛਾ ਸਾਰੀਆਂ ਦੇ ਵੀ ਭਰ ਜਾਂਦੇ ਤੇ ਮੁਸਲਮਾਨ ਵੀ ਭਰ ਜਾਂਦੇ ਵਾਹ ਜੀ ਵਾਹ। ਮਤਲਬ ਇੰਨਾ ਸਲੂਕ ਸੀ ਕਿ ਕੋਈ ਨਹੀਂ ਸੀ ਕਿ ਤੂੰ ਕਿਉਂ ਪਾਣੀ ਭਰ ਰਿਹਾ ਮੈਂ ਤੂੰ ਕਿਉਂ? ਇਹ ਕੋਈ ਨਹੀਂ। ਠੀਕ 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 ਸਹੀ ਹੈ, ਸਹੀ ਹੈ। ਤੇ ਅੱਛਾ ਤੇ ਬਾਕੀ ਕਿੰਨਾ ਰਕਬਾ ਭਲਾ ਪੰਡੋਰੀਆਂ ਪਿੰਡ ਦਾ? ਨਹੀਂ ਪਤਾ ਹੋਣਾ ਇਹ ਹਾਂ ਕੋਈ ਮੋਟਾ ਮੋਟਾ ਕੋਈ ਅੰਦਾਜ਼ਾ? ਖਿਆਲ 1100 ਰੁਪਏ ਕਮਾਉਣਾ 1100 ਕਿੱਲਾ ਅੱਛਾ। ਇਹਨਾਂ ਕੋਈ ਆਖਣਾ ਤੇ ਉਸ ਵੇਲੇ ਬਾਬਾ ਜੀ ਸਾਰਾ ਬਾਦ ਸੀ ਰਕਬਾ? ਉਸ ਵੇਲੇ ਦੇ ਪੁਰਾਣੀ ਕਈ ਥਾਂ ਪੈ ਰਹਿਣ ਕੇ ਉਸ ਵੇਲੇ ਦੇ ਕਲਰ ਹੀ ਹੁੰਦਾ ਉਹ ਕਈ ਕਲਰ ਤੇ ਅੱਜ ਕੱਲ੍ਹ ਜ਼ਮੀਨ ਸੀ ਉਦੋਂ ਹਾਂ ਸਹੀ। ਆ ਜਿਹੜਾ ਪਿਆ ਸਕੂਲੋਂ ਨਿਕਲਦਾ ਚਲੇ ਜਾਣ ਇਹਦੇ ਅਸੀਂ ਖੇਡਦੇ ਬੰਦਾ ਨੇ ਦਵਾਈ ਲਾ ਕੇ ਲੋਕ ਜੂਗਾ ਇਹਨਾਂ ਕੋ ਡੂੰਗਾ ਸੀ ਤੇ ਚੌੜਾ ਵੀ ਬੜਾ ਜਿਹਾ ਉਹ ਉੱਥੇ ਤੱਕ ਚੌੜਾ ਕੀ ਭਲਾ? ਹੈ ਪਿਆ ਅੱਛਾ ਹੈ ਗਿੱਲੇ ਚ ਕੋਲ ਦਾ ਜਿਹੜਾ ਸਿੱਧਾ ਸਕੂਲ ਦੇ ਨਾਲ ਨਾਲ ਹਾਂ ਉਹੀ ਰਸਾ ਜਿਹੜਾ ਤੁਸੀਂ ਕਹਿ ਰਹੇ ਹੋ ਪੁਰਾਣਾ? ਪਹਿਲਾਂ ਸਿੱਧਾ ਚੜਦਾ ਸੀ ਕਾਵਾਂ ਲੈ ਤੋਂ। ਹਾਂ ਠੀਕ ਹੈ ਉਦੋਂ ਦੇ ਕਈ ਥਾਂ ਪਿਆ ਸਨ ਇਹ ਜੀ ਸਹੀ ਜੀ। ਅੱਜ ਕੱਲ੍ਹ ਜ਼ਮੀਨ ਸੀ ਉਦੋਂ ਆ ਨਾਲੇ ਥੱਲੇ ਨਾਲ ਦਾ ਉਹ ਸ਼ੰਭ ਸੀ ਹੁੰਦਾ ਕੀ ਹਾਂ ਮਤਲਬ ਠੀਕ ਠੀਕ ਠੀਕ। ਤੇ ਚਲੋ ਉਸ ਵੇਲੇ ਜਿਹੜੀਆਂ ਪੈਲੀਆਂ ਤੱਕ ਪਾਣੀ ਛਾਣੀ ਪਹੁੰਚਦਾ ਸੀ ਤੇ ਬਹੁਤੀ ਫਸਲ ਕਿਹੜੀ ਹੁੰਦੀ ਸੀ? ਉਦੋਂ ਆਮ ਕਮਾਦ ਕਪਾਹ ਮਕਈਆਂ ਅੱਛਾ ਉਦੋਂ ਫਸਲ ਸਾਰੇ ਦੇ ਮੁੰਜੀ ਘੱਟ ਹੁੰਦੀ ਮੁੰਜੀ ਘੱਟ ਹੁੰਦੀ? ਮੁੰਜੀ ਐਵੇਂ ਕੋਈ ਦੇਖੋ ਕਨਾਲ 2 ਕਨਾਲ ਕੇ ਜੱਟ ਨਾਲ ਜੀ 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 ਕਪਾਹਾਂ ਮਕਈਆਂ ਕਮਾਦ ਠੀਕ ਠੀਕ। ਉਦੋਂ ਇਸ ਤਰ੍ਹਾਂ ਦੀ ਫਸਲ ਬਾਕੀ ਤਕਰੀਬਨ ਸਾਰੀਆਂ ਫਸਲਾਂ ਹੋਈਆਂ? ਸਾਰੀਆਂ ਫਸਲਾਂ ਹੁੰਦੀਆਂ। ਸਹੀ ਹੈ ਸਹੀ ਹੈ, ਇੱਥੇ ਸਾਰੀਆਂ ਫਸਲਾਂ ਹੁੰਦੀਆਂ। ਠੀਕ ਹੈ। ਤੇ ਖੂਹ ਕਿੰਨੇ ਸਨ? ਥੋੜੀ ਹੋ ਗਈ ਖੂਹ ਕਿੰਨੇ ਸਨ? ਉਹ ਗਿਣੇ ਨਹੀਂ ਸਾਰੇ ਪੈਸੇ ਨਹੀਂ ਚਲੋ ਮੋਟੇ ਮੋਟੇ ਦੱਸੋ ਕਿਤੇ ਕਿਤੇ ਨਾਂ ਤੇ ਖੂਹ ਵੱਜਦਾ ਸੀ ਉਸ ਵੇਲੇ ਹੁੰਦੇ ਨੇ ਕਿ ਫਲਾਣੇ ਵਾਲਾ ਖੂਹ ਆ ਰੋਈ ਵਾਲਾ ਖਿਲਾ ਦੁਆਲੋ ਵਾਲਾ ਬੇਗ ਵਾਲਾ ਨਵਾਂ ਅੰਨੇ ਵਾਲਾ ਮਤਲਬ ਇਸ ਤਰ੍ਹਾਂ ਤਕਰੀਬਨ 15 ਕੋ ਬੰਦੇ ਨੇ ਖੂ। ਹਾਂ ਰਾਜੀ ਨਾਮ ਨਹੀਂ ਜ਼ਿਆਦਾ ਸ਼ੁਰੂ ਹੋ ਜਾਣਾ। ਅੱਛਾ ਫਾਇਦਾ ਜ਼ਿਆਦਾ ਹੋਣੇ ਤੋਂ ਹੂੰ। ਇੰਨੇ ਕੋ ਚਲੋ ਇਹ 15 ਦਾ ਅੰਦਾਜ਼ਾ ਕਿ 15 ਕੋ ਹੈ। ਬਾਬਾ ਜੀ ਗੋਰੇ ਵਾਲਾ ਖੂਹ ਵੀ ਹੁੰਦਾ ਸੀ ਕੋਈ? ਗੋਰਿਆ ਅੱਛਾ 2 ਗੋਰੇ ਦੋ ਖੂਹ ਸਨ ਗੋਰੇ ਵਾਲੇ? ਮੰਗਲ ਸਿੰਘ ਹੋ ਗਏ ਔਰ ਮੇਰੇ ਨਾਮ ਭੁੱਲ ਗਿਆ ਸਾਨੂੰ ਹਾਂ ਕਦੇ ਦੀਆਂ ਗੱਲਾਂ ਨੇ ਕੋਈ ਗੋਰਿਆ 2 ਸਨ ਇੱਕ ਆਇਆ ਸੀ ਗੋਰਿਆ ਇੱਕ ਆ ਪਿੰਡੋਲੀ ਦੇ ਪਾਸੇ ਦੇ ਇੱਕ ਆਇਆ ਸੀ ਸਾਹਮਣੇ ਜੀ ਜੀ 2 ਗੋਰਿਆ ਠੀਕ ਹੈ। ਤੇ ਇੱਕ ਫੁੱਲੇ ਵਾਲਾ ਵੀ ਹੁੰਦਾ ਸੀ ਕੋਈ? ਹਾਂ ਫੁੱਲਿਆ ਬੜਾ ਦੂਰ ਹੈ ਉਹ ਦੂਰ ਸੀ ਜਰਾ? ਆਹ ਥੱਲੇ ਪਰਾਂ ਛੰਭ ਦੇ ਨਾਲ ਠੀਕ ਹੈ। ਜਿੰਨਾ ਜਿਹੜੇ ਤੁਹਾਡੇ ਸੰਗੀ ਬੇਲੀ ਸਨ ਉਸ ਵੇਲੇ ਹਾਂ ਅੱਗੇ ਪਿੱਛੇ ਤੁਸੀਂ ਖੇਡਣਾ ਖੁੱਡਣਾ ਹਾਂ ਠੀਕ ਹੈ ਪਹਿਲੇ ਇਹ ਦੱਸੋ ਕੀ ਕੁਝ ਖੇਡਦੇ ਹੁੰਦੇ ਸੀ ਉਸ ਵੇਲੇ ਤੁਸੀਂ? ਉਹਨਾਂ ਨੇ ਠੀਕਰੀ ਠਾਕਰੀਆਂ ਖੇਡਣੀਆਂ ਜਾਂ ਮੇਰੇ ਗੁੱਲੀ ਜਿਹੜਾ ਖੇਡਣਾ ਜਾਂ ਖਿੱਦੂ ਉਹਨਾਂ ਖੇਡਣਾ ਉਹ ਲੋਕ ਹੋਰ ਖੇਡਦੇ। ਅੱਛਾ ਤੇ ਜਿਹੜੇ ਤੁਹਾਡੇ ਸਿੱਖਾਂ ਵਿੱਚੋਂ ਜਾਂ ਦੂਸਰੀ ਬਰਾਦਰੀ ਜਿਹੜੇ ਯਾਰ ਸੱਜਣ ਸਨ ਉਹਨਾਂ ਦਾ ਨਾਮ ਦੱਸੋ। ਸਿੱਖਾਂ ਵਿੱਚੋਂ ਕੋਈ ਹੈ ਹੀ ਸੱਜਣ ਤੁਹਾਡਾ ਯਾਰ ਬੇਲੀ ਕਹਾਣੀ? ਅੱਛਾ ਤਾਂ ਇਹ ਯਾਰ ਮੇਰੇ ਕੋਲ ਨਹੀਂ ਕੋਈ ਤੁਹਾਡਾ ਕੋਈ ਇੱਕ ਤੇ ਹੁੰਦਾ ਹੀ ਨਾ ਕੋਈ ਨਾਂ ਚੇਤੇ ਰਹਿ ਜਾਂਦਾ। ਆਹੋ
ਕਿਸੇ ਦਾ ਨਾਂ ਪਿੰਡ ਚ ਹੁੰਦੇ ਸਨ ਕਿਸੇ ਹਾਂ। ਨੂੰ ਹਾਂ ਤੇ ਕਿ ਉਹ ਇਹ ਲੈ ਤੋਂ ਮਤਲਬ ਪਿੰਡ ਤੋਂ ਨੇ ਬੰਨਾ ਭੁੱਲ ਗਿਆ ਇੱਕ ਦਾ ਨਾਂ ਯਾਦ ਸੀ ਅੱਛਾ ਪ੍ਰੀਤਾ ਸੀ ਨਾਂ ਉਹਦਾ ਤੇ ਉਹ ਉੱਥੇ ਅੰਨਿਆ ਖੁਦ ਹੁੰਦਾ ਸੀ ਅੱਛਾ ਉਹਨਾਂ ਦਾ ਚਾਚਾ ਸੀ ਕਈ ਡਾਕਟਰ ਅੱਛਾ ਬੰਦਾ ਇੱਥੇ ਸੀ ਉਹਦੀ ਬਾਤ ਅੱਛਾ ਤੇ ਉਹ ਡੰਗਰ ਸ਼ੰਗਰ ਇੱਧਰ ਨੂੰ ਖੜਦਾ ਸੀ ਉਹਦੇ ਨਾਲ ਡੰਗਰ ਚਾਹੀਦੇ ਹਨ ਹੂੰ ਜਾਂ ਪ੍ਰੀਤਾ ਸੀ ਉਹਦੇ ਨਾਲ ਪ੍ਰੀਤਾ ਸੀ ਉਹਦਾ ਨਾਮ ਪ੍ਰੀਤਾ ਦੇ ਨਾਲ ਠੀਕ ਉਹ ਸਿੱਖਾਂ ਚੋਂ ਹੀ ਸਿੱਖੋ ਜੀ ਅੱਛਾ ਅੱਛਾ ਉਹਦੇ ਨਾਲ ਤੁਸੀਂ ਜਾਣਾ ਕਿ ਡੰਗਰ ਸ਼ੰਗਰ ਗਏ ਹੋ ਹਾਂ ਹੂੰ ਉਹ ਨਿਆਣੇ ਸੁਮਰ ਸੀ ਤੇ ਉਹ ਮਤਲਬ ਉਹਨੇ ਉਹ ਚਾਚੇ ਆਪਣੇ ਨਾਲ ਜਿਹੜਾ ਉਹ ਡੰਗਰ ਡੱਕੀ ਅੱਛਾ ਅਸੀਂ ਪਾਣੀ ਪੀ ਆਈਏ ਹੂੰ ਤੋ ਅਸਾਂ ਉਹਦੇ ਅੱਗੇ ਟਿਕਾ ਮੇਰੇ ਵੀ ਉਹਨੇ ਆਖਣਾ ਤੇ ਉਹਦੇ ਵੀ ਟਿਕਾ ਲਏ ਉਹ ਪਿੰਡ ਨਾਲ ਸੋਣਾ ਕਿ ਦਾਲੇ ਦੁਨੇ ਭਰਾਏ ਤੇ ਜਾ ਖੇਡੇ ਪਏ ਹਾਂ ਸਹੀ ਉਹ ਜਦੋਂ ਜੰਗਲ ਲਿਆਉਣੇ ਉਹਨੂੰ ਜਾਣਾ ਸੋ ਜਾਣਾ ਫਿਰ ਉਹਨੇ ਜੇ ਉਹਨੂੰ ਗੁੱਸੇ ਹੋਣਾ ਤੇ ਉਹਨੇ ਆਖਣਾ ਉਹ ਚਾਚੇ ਨੂੰ ਦੋ ਗਾਂ ਕੱਢ ਚੱਲ ਜਾਣੇ ਤੂੰ ਕਰ ਤੁਹਾਡੇ ਕੋ ਮੇਲਾ ਛੇਲਾ ਲੱਗਦਾ ਸੀ ਪੰਡੋਰੀਆਂ ਉਸ ਵੇਲੇ ਮੇਲੇ ਖਾਂਗਾ ਤੇ ਲੱਗਦੇ ਹਨ ਉਦੋਂ ਅੱਛਾ ਚੀਲੇ ਤੇ ਵੀ ਲੱਗਦਾ ਸੀ ਤੇ ਬਾਬਾ ਕੜਮਾਲ ਚ ਉਹਦੇ ਹਾਂ ਹਾਂ ਨਾਲ ਇਧਰ ਬਾਬਾ ਪੀਰੋ ਹੈ ਉਹਨੂੰ ਤੇ ਲੱਗਦਾ ਵੱਡਾ ਮੇਲਾ ਕਿੱਥੇ ਲੱਗਦਾ ਸੀ ਵੱਡਾ ਕੋਈ ਸਾਰੇ ਇਸੇ ਤਰ੍ਹਾਂ ਹੀ ਛੋਟੇ ਛੋਟੇ ਲੱਗਦੇ ਸੀ ਛੋਟੇ ਠੀਕ ਹੈ ਤੁਹਾਡੇ ਪਿੰਡ ਦਾ ਕੋਈ ਪਹਿਲਵਾਨ ਵੀ ਹੋਇਆ ਕੋਈ ਨਾਮੀ ਸਿੱਖਾਂ ਵਿੱਚੋਂ ਜਾਂ ਮੁਸਲਮਾਨਾਂ ਚੋਂ ਹਾਂ ਕਸ਼ਮੀਰੀ ਪਹਿਲਵਾਨ ਸੀ ਹਾਂ ਅੱਛਾ ਉਹਦੀ ਬਰਾਦਰੀ ਕਸ਼ਮੀਰੀ ਸੀ ਅੱਛਾ ਠੀਕ ਹੈ ਤੇ ਬਾਬਾ ਜੀ ਸਿੱਖਾਂ ਵਿੱਚੋਂ ਗਿਆ ਸੀ ਪਹਿਲਵਾਨ ਗੋਰੇ ਵਾਲੇ ਅੱਛਾ ਆਪਣਾ ਮੰਗਲ ਸਿੰਘ ਅੱਛਾ ਠੀਕ ਹੈ ਸਹੀ ਤੇ ਬਾਬਾ ਜੀ ਹੋਰ ਕੋਈ ਬਜ਼ੁਰਗਾਂ ਕੋਲ ਤੁਸੀਂ ਆਪਣਿਆਂ ਕੋਲ ਬੈਠੇ ਕੀ ਕੁਝ ਸੁਣਦੇ ਆਏ ਕਿ ਇਹਨਾਂ ਬੰਦਿਆਂ ਨੂੰ ਜਾਣਦੇ ਸਨ ਕੇਸਰ ਸਿੰਘ ਚੌਧਰੀ ਮੁੰਸ਼ੀ ਬਾਲ ਸਿੰਘ ਪਿਆਰਾ ਸਿੰਘ ਜਾਣਦੇ ਆ ਸਾਰਿਆਂ ਨੂੰ ਅੱਛਾ ਹਾਂ ਜਾਣਦੇ ਤੇ ਸਾਰਿਆਂ ਨੂੰ ਇੱਕ ਤੁਹਾਡੇ ਪਿੰਡ ਹੁੰਦਾ ਸੀ ਸੋਹਣਾ ਮੱਲ ਸੂਤਰ ਲਿਆ ਕੇ ਦਿੰਦਾ ਸੀ ਤੇ ਨਾਲ ਆਪਣਾ ਵਾਈ ਬੀਜੀ ਵੀ ਕਰਦਾ ਸੀ ਜਲਾਨਾਂ ਨੂੰ ਉਹਨੇ ਸੂਤਰ ਲਿਆ ਕੇ ਦੇਣਾ ਹਾਂ ਤੇ ਫੁੱਲੇ ਵਾਲਾ ਖੂਹ ਉਹਨਾਂ ਦੀ ਹੱਲ ਸੀ ਹਾਂ ਫੁੱਲਿਆ ਖੂਹ ਤੇ ਉੱਥੇ ਤੇ ਨਾਂ ਦਾ ਨਹੀਂ ਪਤਾ ਸਹੀ ਕੀ ਨਾਂ ਚਲੋ ਸਹੀ ਹੈ ਠੀਕ ਹੈ ਅੱਛਾ ਉਹ ਕਾਵਾਂ ਲੜ ਦੇ ਰਕਬੇ ਚ ਆਂਦਾ ਫੁੱਲੇ ਵਾਲਾ ਖੂਹ ਜੀ ਠੀਕ ਹੈ ਚਲੋ ਜੀ ਜੋ ਕੁਝ ਯਾਦ ਸੀ ਤੁਹਾਨੂੰ ਅੱਛਾ ਜਦੋਂ ਬਾਬਾ ਜੀ ਰੋਲੇ ਪਏ ਨੇ 47 ਦਾ ਟਾਈਮ ਆਇਆ ਪਤਾ ਲੱਗਾ ਜੀ ਹਿੰਦੁਸਤਾਨ ਬਣਨ ਲੱਗਾ ਪਾਕਿਸਤਾਨ ਬਣਨ ਲੱਗਾ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਜਾਂ ਹਿੰਦੂਆਂ ਦੇ ਘਰ ਸਨ ਹਿੰਦੂਆਂ ਦੇ ਘਰ ਹੈ ਸਨ ਭਲਾ ਇੱਥੇ ਹਾਂ ਉਹ ਕਿੰਨੇ ਘਰ ਸਨ ਇਹ ਨਹੀਂ ਬੜਾ ਕਿੰਨੇ ਹਿੰਦੂ ਵੀ ਸਨ ਸਿੱਖ ਵੀ ਸਨ ਵਿੱਚ ਉਹ ਇਹਨਾਂ ਦੀ ਕੋਈ ਜਾਤ ਵੱਖਰੀ ਨਹੀਂ ਸਿੱਖ ਜੂੜਾ ਬਣ ਲਿਆ ਸਿੱਖ ਬਣ ਗਿਆ ਸਿਰ ਮਨਾ ਲਿਆ ਤੇ ਮੋਨਾ ਹੋ ਗਿਆ ਉਹ ਮੈਂ ਮੋਨਾ ਹੋ ਗਿਆ ਤੂੰ ਭਰਾ ਦੋ ਭਰਾ ਤੂੰ ਸਿੱਖ ਬਣ ਗਿਆ ਤੇ ਇਸ ਤਰ੍ਹਾਂ ਦਾ ਉਹਦੇ ਵੇਖਿਆ ਸੀ ਅੱਛਾ ਮਤਲਬ ਉਦੋਂ ਇਸ ਤਰ੍ਹਾਂ ਹੁੰਦਾ ਹੈ ਹਾਂ ਠੀਕ ਇਹ ਦੋਵੇਂ ਭਰਾ ਨੇ ਜਿਹਨੇ ਸਿੱਖ ਜੂੜਾ ਬਣ ਲਿਆ ਸਿੱਖ ਬਣ ਗਿਆ ਜਿਹਨੇ ਸਿਰ ਮਨਾ ਲਿਆ ਉਹ ਮੋਨਾ ਹੋ ਗਿਆ ਅੱਛਾ ਜਦੋਂ ਬਾਬਾ ਜੀ ਉਹ ਟਾਈਮ ਆਇਆ ਵੇ ਘਰ ਬੂਆ ਛੱਡਣ ਦਾ ਤੇ ਕਿੰਨੇ ਦਿਨ ਪਹਿਲੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਨੂੰ ਇੱਥੋਂ ਜਾਣਾ ਪੈਣਾ ਸਾਡਾ ਪਿੰਡ ਪੰਡੋਰੀਆ ਨਹੀਂ ਰਿਹਾ ਇੱਥੇ ਵਾਵਾ ਚਿਰ ਪਹਿਲਾਂ ਇੱਥੇ ਘਰ ਹੁੰਦਾ ਸੀ ਉਹ ਗੇਟਾ ਕੋਲ 2-3 ਮਹੀਨੇ ਗੇਟਾ ਲੈ ਗਏ ਸਮਾਨ ਚੁੱਕ ਕੇ ਅੱਛਾ ਤੇ ਦੂਜੇ ਉਹਨੂੰ ਮਖੌਲ ਕਰਦੇ ਸਨ ਤੇ ਇਹ ਚੋਰ ਖਿਆਲ ਦੇ ਜੋ ਮਤਲਬ ਇਹਦੀ ਰੋਣੀ 8 ਦਿਨ ਦਾਚੀ ਤੇ ਘੋੜੀ ਵਗਦੀ ਰਹੀ ਦੱਸ ਕੇ ਕੱਢਦੇ ਅੱਛਾ ਇਹ ਤੇ ਸਮਾਨ ਸਹਿਜ ਸਭਾ ਨੇ ਚੁੱਕ ਕੇ ਲੈ ਜਾਂਦੇ ਇੱਥੇ ਕੋਈ ਏਡੀ ਨਹੀਂ ਸੀ ਗੱਲ ਇਹ ਉਧਰ ਭਾਰਵਾਲ ਸੀ ਇੱਕ ਸੂਬੇਦਾਰ ਉਹ ਅੰਦਰ ਸੀ ਇੱਥੇ ਕੋਈ ਫੈਲ ਫੂਲ ਕਰੀਏ ਇਹਨੇ ਉਹਨੂੰ ਆਖਿਆ ਵੀ ਫੈਲ ਕਰਨਾ ਕੋਈ ਬੱਚੇ ਬਣਾਉਣੇ ਨਹੀਂ ਇੱਥੇ ਬਣਾਉਣੀ ਤੇ ਮਤਲਬ ਸਾਨੂੰ ਨਾ ਕੋ ਮਾਰੇਗਾ ਤੇ ਕਾਵਾਂ ਦੇ ਅੱਗੇ ਮਤਲਬ ਮੁਸਲਮਾਨਾਂ ਦਾ ਸਾਨੂੰ ਕਿਸੇ ਨੰਗਲ ਦੇਣਾ ਤੇ ਰਾਮਦਲ ਵੀ ਨੇ ਇੱਥੋਂ ਗਏ ਨਾ ਕਿਸੇ ਨੂੰ ਨਾਕਿਆ ਨਾ ਛੇੜਿਆ ਤੇ ਨਾ ਛੇੜਨ ਦਿੱਤਾ ਉਹਨੇ ਅੱਛਾ ਉਹਨੇ ਨਾ ਕਿਸੇ ਨੂੰ ਛੇੜਨ ਦਿੱਤਾ ਕਿਸੇ ਸਿੱਖ ਨੂੰ ਤੇ ਨਾ ਉਹਨੂੰ ਕਿਸੇ ਛੇੜਿਆ ਬਿਲਕੁਲ ਠੀਕ ਮਤਲਬ ਇਥੋਂ ਅਮਨ ਨਾਲ ਗਏ ਨੇ ਬੜੇ ਸਲੋਕ ਨਾਲ ਮਿਲ ਗਿਆ ਜੀ ਠੀਕ ਇਹ ਵੀ ਅਸੀਂ ਤੇ ਸੁਣਦੇ ਗਏ ਸਾਨੂੰ ਉਦੋਂ ਚੇਤਾ ਤੇ ਜੀ ਮਤਲਬ ਉਹਦੀ ਘੋੜੀ ਦੇ ਡਾਚੀ ਮਤਲਬ 8-10 ਦਿਨ ਨਾ ਚੱਲਦੀ ਰਹੀ ਸਮਾਨ ਢੋਂਦੀ ਰਹੀ ਦੌਲਤ ਬੜੀ ਸੀ ਉਹਦੇ ਕੋਲ ਅੱਛਾ ਠੀਕ ਠਾਕ ਬੰਦਾ ਸੀ ਤੇ ਕੈਂਪ ਲੱਗਾ ਸੀ ਡਸਕੇ ਕਾਠ ਇਹਨਾਂ ਦਾ ਡਸਕੇ ਹੋਇਆ ਸੀ ਤੇ ਡਸਕੇ ਅੱਗੇ ਕਿਧਰ ਨੂੰ ਗਿਆ ਕੋਈ ਪਤਾ ਅੱਗੋਂ ਨਹੀਂ ਬਦਲਣੇ ਸਾਨੂੰ ਪਤਾ ਬਾਹਰ ਡਸਕੇ ਇਕੱਠ ਹੋਇਆ ਸੀ ਇਹਨਾਂ ਦਾ ਠੀਕ ਬਾਬਾ ਜੀ ਕੋ ਬਾਅਦ ਚ ਆਇਆ ਬਾਅਦ ਚ ਕਈ ਉਧਰ ਆਏ ਨੇ
ਆਪਣਾ ਪਿੰਡ ਵੇਖਣ? ਹਾਂ ਠੀਕ ਹੈ। ਹਾਂ ਚੌਧਰੀ ਆਇਆ ਸੀ ਚੌਧਰੀ ਕਿਹੜਾ ਆਪਣਾ? ਅੱਛਾ, ਉਹ ਕਿੰਨੇ ਚਿਰ ਮਗਰੋਂ ਆਇਆ ਬਾਬਾ ਜੀ? 47 ਤੋਂ ਬਾਅਦ ਛੇਤੀ ਮੋੜ ਆਇਆ ਜਾਂ ਛੇਤੀ? ਅੱਛਾ, ਤੇ ਤੁਹਾਨੂੰ ਮਿਲਿਆ ਉਹਨੇ? ਸਭ ਨੂੰ ਮਿਲਿਆ ਇੱਥੇ। ਅੱਛਾ, ਕੀ ਕਹਿੰਦਾ ਸੀ ਪਿੱਛੇ ਜਾ ਕੇ? ਕਿੱਥੇ ਬੈਠੇ ਬੁੱਠੀਆਂ ਸੀ? ਉਹ ਸਿਆਣੀ ਬੈਠੇ ਮਸਾਣੀਆਂ। ਅੱਛਾ 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 ਅੱਛਾ, ਠੀਕ ਹੈ। ਪੀਰਾਂ ਲੋਕ ਪੈਣੀ ਤੇ ਤੇ ਮੈਂ ਜਿਨ੍ਹਾਂ ਦੀ ਰਿਕੁਐਸਟ ਤੇ ਆਇਆ ਵਾਂ ਨਾ, ਉਹ ਵੀ ਘਰ ਮਸਾਣੀਆਂ ਵਿੱਚ ਹੀ ਬੈਠਾ ਹੈ। ਮਤਲਬ ਕਿ ਆਪਣਾ ਸਰਦਾਰ ਹਰਜੀਤ ਸਿੰਘ ਵਰਿਆ, ਜਿਨ੍ਹਾਂ ਦੇ ਕਹਿਣ ਤੇ ਮੈਂ ਇਸ ਪਿੰਡ ਦੇ ਵਿੱਚ ਆਇਆ ਵਾਂ, ਤੇ ਉਹਨਾਂ ਦੇ ਦਾਦਾ ਜਾਨ ਸਨ ਸਰਦਾਰ ਮੰਗਲ ਸਿੰਘ, ਜਿਨ੍ਹਾਂ ਦਾ ਗੋਰੇ ਵਾਲਾ ਖੂਹ ਸੀ, ਤੇ ਉਹ ਵੀ ਘਰ ਉੱਥੇ ਮਸਾਣੇ 'ਚ ਬੈਠਾ ਹੋਵੇ। ਤੇ ਇੱਕ ਹੋਰ ਸਨ ਸਰਦਾਰ ਗੁਰਮੀਤ ਸਿੰਘ ਵਰਿਆ, ਉਹ ਖੈਰ ਉਹਨਾਂ ਨੇ ਮੈਨੂੰ ਸ਼ਾਇਦ ਦੱਸਿਆ ਹੈਗਾ ਕਿ ਅਸੀਂ ਕਿੱਥੇ ਬੈਠੇ ਹਾਂ। ਬਾਹਰ ਉਹਨਾਂ ਦੇ ਵੀ ਸਨ ਦਾਦਾ ਸੀ, ਜਿਹੜਾ ਮੈਂ ਥੋੜੀ ਦੇਰ ਪਹਿਲਾਂ ਤੁਹਾਨੂੰ ਦੱਸਣ ਡਿਆ ਸਾਂ, ਸੋਨਾ ਮੱਲ, ਉਹਨਾਂ ਦਾ ਦਾਦਾ ਸੀ, ਜਿਹੜਾ ਕਿ ਜਲਾਇਆ ਨੂੰ, ਜਿਹੜੇ ਤੁਹਾਡੇ ਪਿੰਡ ਦੇ ਪੰਡੋਰੀਆਂ ਨੇ ਜਲਾਏ ਸਨ, ਉਹਨਾਂ ਨੂੰ ਸੂਤਰ ਵਗੈਰਾ ਲਿਆ ਕੇ ਦਿੰਦੇ ਸੀ। ਪਰ ਉਹ ਕਾਦੇ ਕੁਦੇ ਸਨ। ਠੀਕ ਹੈ ਜੀ ਜੀ। ਅੱਛਾ ਅੱਛਾ, ਆਪਣਾ ਬਾਬਾ ਜੀ ਦੇ ਬਾਰੇ ਦੱਸੋ। ਉਸ ਵੇਲੇ ਖੱਡੀ ਖੁੱਡੀ ਵੀ ਤੁਹਾਡੇ ਪਿੰਡ ਸੁਣਿਆ ਬਹੁਤ ਸਾਰੀਆਂ ਸਨ। ਕਾਜੀ ਜਲਾ ਬੜਾ ਜੀ ਅਸੀਂ। ਅੱਛਾ, ਦੁਕਾਨ ਬੜਾ ਜੀ ਅਸੀਂ। ਦੇਖਿਆ ਜੀ ਬੜੀ। ਠੀਕ ਠੀਕ। ਤੂੰ ਮਤਲਬ ਹੋਏ ਤੇ ਤੋੜ ਤਾੜੀ ਗਏ ਲੋਕ ਅੱਗੇ ਪਿੱਛੇ ਟੁਰ ਡਰ ਗਏ। ਸ਼ਹਿਰ ਟੁਰ ਗਏ। ਅੱਛਾ ਅੱਛਾ। ਬੜਾ ਗਿਆ ਡੱਕੇ ਤੇ ਬੜਾ ਗਿਆ। ਤੇ ਉਸ ਵੇਲੇ ਜਿਹੜਾ ਉਹ ਇੱਥੋਂ ਖੱਡੀਆਂ ਦੇ ਸੂਤਰ ਵਗੈਰਾ ਕਲੀਨ ਵਗੈਰਾ ਬਣਦੇ ਸਨ। ਕਲੀਨ ਨਹੀਂ ਉਹ ਖੇਸ ਹੀ ਬਣਦੇ। ਖੇਸ, ਅੱਛਾ ਖੇਸ ਜੇ ਬਣਦੇ ਸੀ। ਅੱਛਾ, ਕੱਬਰ ਤੇ ਉਹ ਕਿੱਥੇ ਅੱਗੂ ਫਰਮਾਲ ਆਪਣਾ ਦੇਣ ਜਾਂਦੇ ਸਨ? ਸ਼ਹਿਰ ਕਿਹੜੇ? ਡਸਕੇ ਫਿਰ ਵੇਚਣਾ ਜਾ ਕੇ। ਕੋਈ ਨਾ ਲੈਂਦਾ ਕਿ ਦਸਕੇ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ। ਤੇ ਉਸ ਵੇਲੇ ਕਿੰਨੇ ਕੁ ਦਾ ਹੋਏਗਾ ਖੇਸ, ਹੈ ਕੋਈ ਪਤਾ? ਨਹੀਂ ਕਿਉਂ ਖੇਸ ਬਾਬਾ ਜੀ ਉਸ ਵੇਲੇ ਕਿੰਨੇ ਦਾ ਹੈ? 8-10 ਰੁਪਈਆਂ ਦਾ। ਬਾਬੇ ਨੂੰ ਪਤਾ ਹੋਵੇ। अस्सलाम वालेकुम बाबा जी, की हाल है? की नाम जी अपना? बोलो। रहमत अली। ते तुहाडे वालिद साहब दा नाम? महताब। महताब दीन होएगा। अच्छा, ते बाबे दा नाम की सी दादे दा? अच्छा, तुहाडी होश तो पहले पूरे हो गए। ठीक है। ते जदों 47 होई, 47 दा दौर आया वे, जदों इत्थों तुहाडे पिंड दे लोग, सिख लोग रहिंदे सन, हिंदू ब्राह्मण खत्री वगैरह, उस वेले तुहाडी उम्र किन्नी सी? 10-12 साल सी। ठीक है। ते थोड़ी देर पहले मैं तुहाडे कोल पुछया आउट ऑफ दी रिकॉर्डिंग, अपना नाम सी सरदार मंगल सिंह, जिन्हां दा खूह सी गोरे वाला। ठीक है। ते खूह शू है ने कि पूर कच्चे ने? ठीक है, सही है। ठीक है। ते इस वेले तुसी जिस जगह बैठे हो, महल्ले दी पिंड दी केड़ी साइड है? चढ़दा पासा? चढ़दा पासा बिल्कुल जी। उन्हां दे घर चढ़दे पासे सन। ते इस वेले उन्हां दे घर कोई है, कोई पुराना कोई घर बचया इस पिंड दे विचों उस वेले दा? वडेरा बंदा कोई ਉਹ ਬਚਿਆ ਉਹਨਾਂ सही। ਮੰਗਲ ਸਿੰਘ ਦਾ ਦੱਸਦੇ ਹੁਣ ਉਹ ਜੇ ਘਰ ਹੋਈ ठीक है ठीक है। तुसी वेख्या सी मंगल सिंह? वेख्या सी। ठीक है। ਉਹ ठीक बंदा सी? अच्छा, मुसलमानां दा ते सिखां दा आपस विच किस तरह दा सलूक सी इत्थे 47 ਤੋਂ ਪਹਿਲੇ? ठीक ठाक सी। सही है। आपस ਦੇ ਵਿੱਚ ਹੈ ਸੀ ਕੋਈ ਤੁਹਾਡਾ ਕੋਈ ਆਣ ਜਾਣ ਵਿਆਹਾਂ ਸ਼ਾਦੀਆਂ ਤੇ? बिल्कुल ਹੈ ਸੀ। ਸਹੀ ਹੈ। साई जेड़े हैं साई ਅੱਛਾ साइयां ने साडा ਅੱਛਾ ਅੱਛਾ ਉਹਨਾਂ ਨਾਲ ਸਾਡਾ ਬਹੁਤਾ ਅੱਛਾ, ਬਹੁਤਾ ਸੀ। ਠੀਕ ਠੀਕ। ਸਾਈ ਜਾਂਦੇ ਆ ਅੱਛਾ ਅੱਛਾ ਅੱਛਾ। ਤੇ ਕੋਈ ਗੱਲ ਸੁਣਾਓ ਕੋਈ ਉਸ ਵੇਲੇ ਦੀ, ਕੋਈ ਸਲੂਕ ਵਾਲੀ, ਕੋਈ ਯਾਦ ਤੁਹਾਨੂੰ? ਸਲੂਕ ਬੜਾ ਸੀ। ਠੀਕ ਹੈ। ਸਹੀ ਸਹੀ। ਚਲੋ ਜੀ, ਸਹੀ ਠੀਕ ਹੈ ਜੀ। ਤੁਹਾਨੂੰ ਕੋਈ ਨਾਂ ਯਾਦ ਨੇ ਆਪਣੇ ਸੰਗੀਆਂ ਬੇਲੀਆਂ ਦੇ, ਜਿਹੜੇ ਤੁਹਾਡੇ ਹਾਨ ਦੇ ਸਨ ਉਸ ਵੇਲੇ, ਜਿਨ੍ਹਾਂ ਨਾਲ ਤੁਸੀਂ ਅੱਗੇ ਪਿੱਛੇ ਜਾਣਾ ਮੇਲਾ ਠੇਲਾ ਵੇਖਣ ਲਈ? ਕਈ ਬੰਦੇ ਚਲੋ ਨਾਂ ਲਵੋ ਤੁਸੀਂ, ਜਿਨ੍ਹਾਂ ਦੇ ਵੀ ਨਾਂ ਯਾਦ ਨੇ ਤੁਹਾਨੂੰ। ਮੁਸਲਮਾਨਾਂ ਹਿੰਦੂਆਂ ਦੇ ਆਹੋ, ਸਿੱਖਾਂ ਦੇ, ਹਿੰਦੂਆਂ ਦੇ, ਜਿਹੜੇ ਜਿਹੜੇ ਤੁਹਾਡੇ ਨਾਂ ਯਾਦ ਨਾ ਕੋਈ ਕੋਈ ਹੁੰਦਾ ਇੱਕ ਦੋ? ਦੋ ਦੱਸੋ, ਕੀ ਨਾਂ? ਬਖਸ਼ੋ ਸਿੱਖ ਬਖਸ਼ੂ ਬਖਸ਼ੋ ਹੈ?
ਬਖਸ਼ੂ ਅੱਛਾ ਇਹ ਸਿੱਖਾਂ ਚੋਂ ਹੀ ਅੱਛਾ ਸੋਹਣ ਸਿੰਘ ਇਹ ਵੀ ਸਿੱਖਾਂ ਚੋਂ ਹੀ ਅੱਛਾ ਠੀਕ ਹੈ ਜੀ ਠੀਕ ਹੈ ਇਹਨਾਂ ਨਾਲ ਤੁਸੀਂ ਜਾਣਾ ਆਪਣਾ ਅੱਗੇ ਪਿੱਛੇ ਮੇਲੇ ਛੇਲੇ ਵੇਖਣੀਆਂ ਡੰਗਰ ਡੁੰਗਰ ਜੀ ਠੀਕ ਡੰਗਰ ਝਾੜਦੇ ਰਹੇ ਹੋ ਅੱਛਾ ਸਹੀ ਹੈ ਠੀਕ ਹੈ ਕੋਈ ਵਿਆਹ ਸ਼ਾਹ ਖਾਦਾ ਤੁਸੀਂ ਉਸ ਦੌਰ ਦਾ ਸਿੱਖਾਂ ਦਾ ਕੋਈ ਵਿਆਹ ਸ਼ਾਹ ਖਾਦਾ ਉਸ ਵੇਲੇ ਕਿਸ ਤਰ੍ਹਾਂ ਆਉਂਦੇ ਹਨ 2-2 3-3 ਦਿਨ ਆਪਣਾ ਜੰਜਾ ਜਾਂਦੀਆਂ ਹਾਂ ਸਾਡੇ ਮੁਸਲਮਾਨਾਂ ਨੂੰ ਸੁੱਕੀ ਵੀ ਤਿਆਰ ਹੈ ਅੱਛਾ ਕੋਈ ਤੁਸੀਂ ਆਪਣੀ ਪਕਾ ਲਓ ਤੇ ਖਾ ਲਓ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ ਜੀ ਸਹੀ ਠੀਕ ਹੋਰ ਕੋਈ ਗੱਲ ਬਾਬਾ ਜੀ ਕੋਈ ਪੁਰਾਣੀ ਕੋਈ ਐਸੀ ਕੋਈ ਯਾਦਗਿਰੀ ਬਿਆਨ ਕੋਈ ਉਸ ਵੇਲੇ ਦੀ ਕੋਈ ਪਿੰਡ ਦੇ ਵਿੱਚ ਕੋਈ ਐਸਾ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਆਪਸ ਦੇ ਵਿੱਚ ਸਿੱਖਾਂ ਦਾ ਮੁਸਲਮਾਨਾਂ ਦਾ ਕੋਈ ਇੰਜ ਦੀ ਕੋਈ ਗੱਲਬਾਤ ਕੋਈ ਨਹੀਂ ਸੀ ਹੋਈ ਉਹ ਕੋਈ ਕਮਿਆਰਾਂ ਦੇ ਇੱਕ ਹੋਇਆ ਸੀ ਸਾਡੇ ਪਿੰਡ ਸਿੱਖਾਂ ਦਾ ਤੇ ਉਹ ਜਿਹੜੇ ਸਿੱਖ ਸਨ ਉਹਨਾਂ ਦੇ ਨਾਲ ਕਮਿਆਰ ਲੱਗ ਗਿਆ 2-3 ਦਿਨ ਤੇ ਕੁਝ ਵੀ ਉਹ ਜਿਹੜੇ ਲੜੇ ਸਨ ਅਸੀਂ ਬਾਹਰ ਰਹਿੰਦੇ ਜਿਹੜੇ ਫਿਰ ਉਹਨਾਂ ਨਾਲ ਲੱਗ ਉਹਨਾਂ ਆਖਿਆ ਇਹ ਖਰਮਾਂ ਨੂੰ ਕਹਿੰਦੇ ਤੁਸੀਂ ਇੱਧਰ ਨੂੰ ਲੈ ਕਰੋ ਮਾਲ ਡੰਗਰ ਤੇ ਇੱਧਰੋਂ ਪੱਠਾ ਵੱਢੋ ਉਹ ਕਿਤੇ ਪੈਲੀ ਬੰਨੇ ਦੇ ਵਿੱਚੋਂ ਡੰਗਰ ਲੰਘਾਉਣ ਨਾਲ ਨਹੀਂ ਉਹ ਨਹੀਂ ਲੜ ਪਿਆ ਮਤਲਬ ਪਹਿਲਾਂ ਸਲੂਕ ਵੀ ਚੰਗਾ ਸੀ ਉਹਨਾਂ ਦਾ ਅੱਛਾ ਤੇ ਫਿਰ ਲੜਾਈ ਹੋ ਪਈ ਮਤਲਬ ਕੋਈ ਨਾ ਕੋਈ ਹਾਂਜੀ ਸਾਡੇ ਘਾਟ ਬਿਲਕੁਲ ਜੀ ਉਹ ਤੇ ਨਾਲ ਹੀ ਨੇ ਸਹੀ ਫਿਰ ਬਾਅਦ ਚ ਸੁਲਾ ਸਫਾਈ ਹੋ ਗਈ ਬਹੁਤ ਸੁਲਾ ਸਫਾਈ ਫਿਰ ਹੋ ਗਈ ਉਹ ਸੁਲਾ ਸਫਾਈ ਇਹ ਹੀ ਨਾ ਬਈ ਮਤਲਬ ਜਿਹੜੇ ਲੜੇ ਸਨ ਉਹਨਾਂ ਆਖਿਆ ਵੀ ਤੁਸੀਂ ਬਾਹਰ ਨਿਕਲਿਓ ਜੀ ਅਸੀਂ ਇੰਜ ਨਹੀਂ ਨਿਕਲਦੇ ਤੇ ਉਹ ਜਿਹੜੇ ਦੂਜੇ ਉਹਨਾਂ ਨਾਲ ਲੱਗ ਗਏ ਉਹਨਾਂ ਆਖਿਆ ਤੁਸੀਂ ਇੱਧਰ ਨੂੰ ਮਾਲ ਡੰਗਰ ਲਿਆਓ ਤੇ ਇੱਧਰ ਨੂੰ ਆਪਣਾ ਪੱਠਾ ਸਕੜੋ ਸਹੀ ਕਿੰਨੀ ਜ਼ਮੀਨ ਸੀ ਬਾਬਾ ਜੀ ਇਹਦੀ ਮੰਗਲ ਸਿੰਘ ਦੀ ਗੋਰਿਆਂ ਦਾ ਖੂਹ ਸੀ ਜਿਨ੍ਹਾਂ ਦਾ ਕੋ ਪਤਾ ਹੈ ਸਹੀ ਵਾਧੂ ਜ਼ਮੀਨ ਕਿਹਦੀ ਸੀ ਵਾਧੂ ਸਭ ਤੋਂ ਲੰਬੜ ਦੀ ਚੌਧਰੀ ਖੁਸ਼ਹਾਲ ਦੀ ਨਹੀਂ ਇੱਥੇ ਜ਼ਮੀਨ ਵਾਧੂ ਸੀ ਇੱਕ ਬਾਬਾ ਜੱਗੂ ਦੱਸਦੇ ਨੇ ਜੱਗੂ ਉਹਦੇ ਖੂਹ ਵੀ ਮਤਲਬ ਨਾਲ ਗੱਲਾਂ ਨਾਲ ਬਣੇ ਸਾਰਿਆਂ ਦਾ ਮਾਲਕ ਉਹਨੂੰ ਜ਼ਿਆਦਾ ਦੱਸਦੇ ਉਹਦੇ ਕੋਲ ਪਿਆਰੀ ਬੋਧੀ ਸੀ ਉਹਦੇ ਕੋਲ ਬਾਬਾ ਜੱਗੂ ਬਾਬਾ ਜੀ ਉਹ ਸਿੱਖਾਂ ਚ ਸੀ ਅੱਛਾ ਉਹਦਾ ਸਿੱਖੀ ਮੋਨੇ ਸਾਲ ਹੋਏ ਮੋਨੇ ਉਹ ਮੋਨੇ ਸਨ ਬਾਬਾ ਜੱਗੂ ਅੱਛਾ ਗੁਰਬਚਨ ਸਿੰਘ ਉਹਦੇ ਨਾਂ ਦਾ ਮੁੰਡੇ ਦਾ ਨਾਂ ਸੀ ਅੱਛਾ ਉਹਦੇ ਮੁੰਡੇ ਦਾ ਨਾਮ ਗੁਰਬਚਨ ਸਿੰਘ ਸੀ ਮਾਲਕ ਬਹੁਤਾ ਹੋਈ ਠੀਕ ਹੈ ਫਿਰ ਬਾਬਾ ਜੀ ਓਕੇ ਰੱਬ ਰੱਖਾ ਤੁਸੀਂ ਉਸ ਵੇਲੇ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਡੇ ਨਾਲ ਤਾਜ਼ਾ ਕੀਤਾ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਜੀ ਓਕੇ ਜੀ ਅੱਲਾਹ ਹਾਫਿਜ਼ ਜੇ ਤੁਸੀਂ ਗੱਲਾਂ ਉੱਥੇ